एह वस्त तजी नह जाई, नित नित रख उर तारू। तम संसार चरण लग तरियै, सब नानक ब्रह्म पसारू। श्लोक महला पंजवा, तेरा कीता जातो नाही, मैनो जोग कितोई। मैं निर्गुण आरे को गुण नाही, आपे तरस ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਮਾਲਾ। ਰਾਗ ਏਕ ਸੰਗ ਪੰਚ ਬਰੰਗਣ, ਸੰਗ ਅਲਾਪੈ ਆਠੋ ਨੰਦਨ। ਪ੍ਰਥਮ ਰਾਗ ਭੈਰੋ ਵੈ ਕਰਹੀ, ਪੰਚ ਰਾਗਣੀ ਸੰਗ ਉਚਰਹੀ। ਪ੍ਰਥਮ ਭੈਰਵੀ ਬਿਲਾਵਲੀ, ਪੁਨਿਆ ਕੀ ਗਾਵੈ ਬੰਗਲੀ। ਪੁਨਿ ਸਲੇਖੀ ਕੀ ਭਈ ਬਾਰੀ, ਇਹ ਭੈਰੋ ਕੀ ਪਾਂਚੋ ਨਾਰੀ। ਪੰਚਮ ਹਰਕਤ ਸਾਖ ਸੁਣਾਵਹਿ, ਬੰਗਾਲਮ ਮਦ ਮਾਧਵ ਗਾਵਹਿ। ਲਾਲਤ ਬਿਲਾਵਲ ਗਾਵਹੀ, ਆਪਣੀ ਆਪਣੀ ਭਾਂਤ। ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ। ਦੁਤੀਆ ਮਾਲ ਕੌਸ ਕੇ ਆਲਾਪਹਿ, ਸੰਗ ਰਾਗਣੀ ਪਾਂਚੋ ਥਾਪਹਿ। ਗੋਂਡ ਕਰੀ ਅਰਦੇਵ ਗੰਧਾਰੀ, ਗੰਧਾਰੀ ਸੀ ਹੁਤੀ ਉਚਾਰੀ। ਧਨਾਸਰੀ ਇਹ ਪਾਂਚੋ ਗਾਈ, ਮਾਲ ਰਾਗ ਕੌਸ਼ਕ ਸੰਗ ਲਾਈ। ਮਾਰੂ ਮਸਤੰਗ ਮੇਵਾਰਾ, ਪ੍ਰਬਲ ਚੰਡ ਕੌਸਕਿਓ ਭਾਰਾ। ਖਾਓ ਖਾਟਿਓ ਭੌਰਾ, ਆਨੰਦ ਗਾਏ। ਅਸ਼ਟਮਾਲ ਕੌਸ਼ਕ ਸੰਗ ਲਾਏ। ਪੁਨ ਆਇਓ ਹਿੰਡੋਲ, ਪੰਚ ਨਾਰ ਸੰਗ ਅਸ਼ਟ ਸੁਤ। ਉਠਹਿ ਤਾਨ ਕੁਲੋਲ, ਗਾਇਨ ਤਾਰ ਮਿਲਾਵਹੀ। ਤਿਲੰਗੀ ਦੇਵ ਕਰੀ ਆਈ, ਬਸੰਤੀ ਸੰਦੂਰ ਸੁਹਾਈ। ਸਰਸਾ ਹੀਰੀ ਲੈ ਭਰ ਜਾ, ਸੰਗ ਲਾਈ ਪਾਂਚੋ ਵਾਰਜਾ। ਸੁਰਮਾ ਆਨੰਦ ਭਾਸ ਕਰ ਆਏ, ਚੰਦਰ ਬਿੰਬ ਮੰਗਲਨ ਸੁਹਾਏ। ਸਰਸ ਬਾਣ ਵਾਹੇ ਬਿਨੋਦਾ, ਗਾਵਹਿ ਸਰਸ ਬਸੰਤ ਕੁਮੋਦਾ। ਅਸ਼ਟ ਪੁੱਤਰ ਮੈਂ ਕਹੇ ਸਵਾਰੀ, ਪੁਨ ਆਈ ਦੀਪਕ ਕੀ ਬਾਰੀ। ਕਸ਼ੇਲੀ ਪਟ ਮੰਜਰੀ, ਟੋਡੀ ਕਹੀ ਆਲਾਪ। ਕਾ ਮੋਦੀਆ ਗੂਜਰੀ, ਸੰਗ ਦੀਪਕ ਕੇ ਥਾਪ। ਕਾਲੰਕਾ ਕੁੰਤਲ ਓ ਰਾਮਾ, ਕਮਲ ਕੁਸਮ ਚੰਪਕ ਕੇ ਨਾਮਾ। ਗੌਰਾਓ ਕਾਨਰਾ ਕਲਿਆਣਾ, ਅਸ਼ਟ ਪੁੱਤਰ ਦੀਪਕ ਕੇ ਜਾਨਾ। ਸਭ ਮਿਲ ਸ੍ਰੀ ਰਾਗਵੈ ਗਾਵਹਿ, ਪਾਂਚੋ ਸੰਗ ਬਰੰਗਣ ਲਾਵਹਿ। ਬੈਰਾਰੀ ਕਰਨਾਟੀ ਧਰੀ, ਗਵਰੀ ਗਾਵਹਿ ਆਸਾਵਰੀ। ਤਿਹ ਪਾਛੈ ਸਿੰਧਵੀ ਅਲਾਪੀ, ਸ੍ਰੀ ਰਾਗ ਸੋ ਪਾਂਚੋ ਥਾਪੀ। ਸਾਲੂ ਸਾਰਗ ਸਾਗਰ ਔਰ ਗੋਂਡ ਗੰਭੀਰ। ਅਸ਼ਟ ਪੁੱਤਰ ਸ੍ਰੀ ਰਾਗ ਕੇ ਗੋਂਡ ਕੁੰਭ ਹਮੀਰ। ਖਾਸਟਮ ਮੇਘ ਰਾਗਵੈ ਗਾਵਹਿ, ਪਾਂਚੋ ਸੰਗ ਬਰੰਗਣ ਲਾਵਹਿ। ਸੋਰਠ ਗੋਂਡ ਮਲਾਰੀ, ਧੁਨੀ ਪੁਨ ਗਾਵੈ ਆਸਾ ਗੁਣ ਗੁਣੀ। ਉਚੈ ਸੁਰਸੂਹ ਪੁਨ ਕੀਨੀ, ਮੇਘ ਰਾਗ ਸਿਉ ਪਾਂਚੋ ਚੀਨੀ। ਬੈਰਾ ਧਾਰ ਗਾਜ ਧਾਰ ਕੇਦਾਰਾ, ਜਬਲੀ ਧਾਰ ਨਾਟ ਆਓ ਜਲ ਧਾਰਾ। ਪੁਨ ਗਾਵੈ ਸ਼ੰਕਰ ਓ ਸਿਆਮਾ, ਮੇਘ ਰਾਗ ਪੁੱਤਰਨ ਕੇ ਨਾਮਾ। ਖਸਟ ਰਾਗ ਉਨ ਗਾਏ, ਸੰਗ ਰਾਗਣੀ ਤੀਸਾ। ਸਭ ਪੁੱਤਰ ਰਾਗਨ ਕੇ,
18 10 20 ਖਸਟ ਰਾਗ ਉਨ ਗਾਏ ਸੰਗ ਰਾਗਣੀ ਤੀਸ ਸਭੈ ਪੁੱਤਰ ਰਾਗਨ ਕੇ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਸਾਧ। ਇਕ ਓੰਕਾਰ ਸਤਿਗੁਰ ਪ੍ਰਸਾਦ। ਜਗ ਦਾਤਾ ਸੋਏ ਭਗਤ ਵਛਲ ਤਿਹੁ ਲੋਏ ਜੀਉ। ਗੁਰ ਸ਼ਬਦ ਸਮਾਵੈ ਅਵਰ ਨ ਜਾਣੈ ਕੋਇ ਜੀਉ। ਅਵਰੋ ਨ ਜਾਣੈ ਹੈ ਸ਼ਬਦ ਗੁਰ ਕੈ ਏਕ ਨਾਮ ਧਿਆਵਹਿ। ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ। ਆਇਆ ਹਕਾਰਾ ਚੱਲਣ ਵਾਰਾ ਹਰਿ ਰਾਮ ਨਾਮ ਸਮਾਇਆ। ਜਗ ਅਮਰ ਅਟਲ ਅਤੁਲ ਠਾਕੁਰ ਭਗਤ ਤੇ ਹਰਿ ਪਾਇਆ। ਹਰ ਭਾਣਾ ਗੁਰ ਭਾਇਆ ਗੁਰ ਜਾਵੈ ਹਰ ਪ੍ਰਭ ਪਾਸ ਜੀਓ। ਸਤਿਗੁਰ ਕਰੇ ਹਰ ਪੈ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ। ਪੈਜ ਰਾਖੋ ਹਰ ਜਨਹਿ ਕੇਰੀ ਹਰ ਦੇਹੋ ਨਾਮ ਨਿਰੰਜਨੋ। ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ। ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ। ਹਰ ਧਾਰ ਕਿਰਪਾ ਸਤਿਗੁਰ ਮਿਲਾਇਆ ਧਨ ਧਨ ਕਹੈ ਸਬਾਸ ਜੀਓ। ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ। ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸਬਾਸ ਜੀਓ। ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੈ। ਆਨੰਦ ਅਨਹਦ ਵਜਹਿ ਵਾਜੇ ਹਰਿ ਆਪ ਗਲ ਮਿਲਾਵੈ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ। ਧੁਰ ਲਿਖਿਆ ਪਰਵਾਨਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਓ। ਸਤਿਗੁਰ ਭਾਣੈ ਆਪਣੈ ਬਹਿ ਪਰਿਵਾਰ ਸਦਾਇਆ। ਮਤ ਮੈਂ ਪਿਛੈ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੈ। ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੈ। ਸਤਿਗੁਰੂ ਪ੍ਰਤੱਖ ਹੋਦੈ ਬਹਿਰਾਜ ਆਪ ਟਿਕਾਇਆ। ਸਭ ਸਿੱਖ ਬੰਧਵ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਅੰਤ ਸਤਿਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਿਓ ਨਿਰਵਾਨ ਜੀਓ। ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਭਾਵੈ। ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੈ। ਹਰ ਭਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ। ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮਨ ਲਈ ਰਜਾਏ ਜੀਓ। ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੈ ਪੈਰੀ ਪਾਏ ਜੀਓ। ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪ ਰੱਖਿਆ। ਕੋਈ ਕਾਰ ਬਖੀਲੀ ਨਿਵੈ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ। ਹਰ ਗੁਰਹਿ ਭਾਣਾ ਦੀ ਵਡਿਆਈ ਧੁਰ ਲਿਖਿਆ ਲੇਖ ਰਜਾਏ ਜੀਓ।
ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜਿਉ। ਹਰ ਗੁਰ ਹੈ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜਿਉ। ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਗੁਰੂ ਦਰਬਾਰ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਭਾਈ ਅਵਤਾਰ ਸਿੰਘ ਜੀ ਵਿਦਿਆਰਥੀ ਸੇਵਾਦਾਰ ਦਮਦਮੀ ਟਕਸਾਲ, ਉਹਨਾਂ ਦੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਪ ਗੁਰੂ ਦਰਬਾਰ ਪਹੁੰਚੇ ਹੋ। ਸ੍ਰੀ ਸਹਿਜ ਪਾਠ ਦੇ ਭੋਗ ਜੋ ਗੁਰੂ ਘਰ ਵੱਲੋਂ ਪਰਿਵਾਰ ਵੱਲੋਂ ਆਰੰਭ ਕੀਤੇ ਗਏ ਸਨ ਪਏ ਹਨ। ਕੁਝ ਸਮਾਂ ਗੁਰਮਤਿ ਸਮਾਗਮ ਚੱਲੇਗਾ। ਪੰਥ ਦੇ ਨਾਮਵਰ ਕੀਰਤਨੀਏ ਉਹ ਆਪ ਸੰਗਤ ਦੀ ਸੇਵਾ ਦੇ ਵਿੱਚ ਪਹੁੰਚੇ ਹਨ ਭਾਈ ਅਵਤਾਰ ਸਿੰਘ ਦੇ ਪਿਆਰ ਦੇ ਵਿੱਚ। ਸੋ ਆਓ ਪਹਿਲਾਂ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਇੱਕ ਸ਼ਬਦ ਦੀ ਹਾਜ਼ਰੀ ਭਾਈ ਸੁਖਮਨ ਸਿੰਘ ਜੀ ਉਹ ਆਪ ਸੰਗਤ ਨੂੰ ਸਰਵਣ ਕਰਵਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਖੋ ਬੰਦਾ ਚੱਲਿਆ, ਬੰਦਾ ਚੱਲਿਆ, ਬੰਦਾ ਚੱਲਿਆ, ਬੰਦਾ ਚੱਲਿਆ, ਬੰਦਾ ਚੱਲਿਆ। ਵੇਖੋ ਬੰਦਾ ਚੱਲਿਆ, ਵੇਖੋ ਬੰਦਾ ਚੱਲਿਆ, ਬੰਦਾ ਚੱਲਿਆ, ਬੰਦਾ ਚੱਲਿਆ, ਬੰਦਾ ਚੱਲਿਆ, ਬੰਦਾ ਚੱਲਿਆ। ਚਾਹ ਜਣਿਆਂ ਦੇ ਕੰਨ, ਚਾਹ ਜਣਿਆਂ ਦੇ ਕੰਨ, ਚਾਹ ਜਣਿਆਂ ਦੇ ਕੰਨ, ਚਾਹ ਜਣਿਆਂ ਦੇ ਕੰਨ, ਇਹ ਚਾਹ ਜਣਿਆਂ ਦੇ ਕੰਨ, ਚਾਹ ਜਣਿਆਂ ਦੇ ਕੰਨ, ਚਾਹ ਜਣਿਆਂ ਦੇ ਕੰਨ, ਚਾਹ ਜਣਿਆਂ ਦੇ ਕੰਨ। ਵੇਖੋ ਬੰਦਾ ਚੱਲਿਆ, ਵੇਖੋ ਬੰਦਾ ਚੱਲਿਆ, ਬੰਦਾ ਚੱਲਿਆ, ਬੰਦਾ ਚੱਲਿਆ, ਬੰਦਾ ਚੱਲਿਆ, ਬੰਦਾ ਚੱਲਿਆ। ਸਾਡੇ ਤ੍ਰੈਮਣ ਦੇ ਹਰੀ ਚੱਲੇ ਪਾਣੀ ਹਨ, ਸਾਡੇ ਤ੍ਰੈਮਣ ਦੇ ਹਰੀ ਚੱਲੇ ਪਾਣੀ ਹਨ, ਸਾਡੇ ਤ੍ਰੈਮਣ ਦੇ ਹਰੀ ਚੱਲੇ ਪਾਣੀ ਹਨ, ਸਾਡੇ ਤ੍ਰੈਮਣ ਦੇ ਹਰੀ ਚੱਲੇ ਪਾਣੀ ਹਨ। ਆਇਓ ਬੰਦਾ ਦੁਨੀ ਵਿੱਚ ਪਤ ਅਸੂਣੀ ਬਨ, ਆਇਓ ਬੰਦਾ ਦੁਨੀ ਵਿੱਚ ਪਤ ਅਸੂਣੀ ਬਨ, ਆਇਓ ਬੰਦਾ ਦੁਨੀ ਵਿੱਚ ਪਤ ਅਸੂਣੀ ਬਨ, ਆਇਓ ਬੰਦਾ ਦੁਨੀ ਵਿੱਚ ਪਤ ਅਸੂਣੀ ਬਨ। ਬੰਦਾ ਚੱਲਿਆ, ਬੰਦਾ ਚੱਲਿਆ, ਬੰਦਾ ਚੱਲਿਆ, ਵੇਖੋ ਬੰਦਾ ਚੱਲਿਆ, ਵੇਖੋ ਬੰਦਾ ਚੱਲਿਆ, ਬੰਦਾ ਚੱਲਿਆ, ਬੰਦਾ ਚੱਲਿਆ, ਬੰਦਾ ਚੱਲਿਆ, ਬੰਦਾ ਚੱਲਿਆ। ਚਾਹ ਜਣਿਆਂ ਦੇ ਕੰਨ, ਚਾਹ ਜਣਿਆਂ ਦੇ ਕੰਨ, ਚਾਹ
ਚੌ ਜਣਿਆਂ ਦੇ ਕੰਨ ਜੀ ਚੌ ਜਣਿਆਂ ਦੇ ਕੰਨ ਚੌ ਜਣਿਆਂ ਦੇ ਕੰਨ ਚੌ ਜਣਿਆਂ ਦੇ ਕੰਨ ਚੌ ਜਣਿਆਂ ਦੇ ਕੰਨ ਵੇਖੋ ਬੰਦਾ ਚੱਲਿਆ ਵੇਖੋ ਬੰਦਾ ਚੱਲਿਆ ਬੰਦਾ ਚੱਲਿਆ ਬੰਦਾ ਚੱਲਿਆ ਬੰਦਾ ਚੱਲਿਆ ਬੰਦਾ ਚੱਲਿਆ ਮਲ ਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ 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 ਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ 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 ਬੰਦਾ ਚੱਲਿਆ ਬੰਦਾ ਚੱਲਿਆ ਬੰਦਾ ਚੱਲਿਆ ਵੇਖੋ ਬੰਦਾ ਚੱਲਿਆ ਵੇਖੋ ਬੰਦਾ ਚੱਲਿਆ ਵੇਖੋ ਬੰਦਾ ਚੱਲਿਆ ਵੇਖੋ ਬੰਦਾ ਚੱਲਿਆ ਬੰਦਾ ਚੱਲਿਆ ਬੰਦਾ ਚੱਲਿਆ ਬੰਦਾ ਚੱਲਿਆ ਬੰਦਾ ਚੱਲਿਆ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ ਬੰਦਾ ਚੱਲਿਆ ਬੰਦਾ ਚੱਲਿਆ ਬੰਦਾ ਚੱਲਿਆ ਵੇਖੋ ਬੰਦਾ ਚੱਲਿਆ ਵੇਖੋ ਬੰਦਾ ਚੱਲਿਆ ਬੰਦਾ ਚੱਲਿਆ ਬੰਦਾ ਚੱਲਿਆ ਬੰਦਾ ਚੱਲਿਆ ਬੰਦਾ ਚੱਲਿਆ ਚਾਹ ਜਣਿਆਂ ਦੇ ਕੰਨ 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 ਵੇਖੋ ਬੰਦਾ ਚੱਲਿਆ ਵੇਖੋ ਬੰਦਾ ਚੱਲਿਆ ਬੰਦਾ ਚੱਲਿਆ ਬੰਦਾ ਚੱਲਿਆ ਬੰਦਾ ਚੱਲਿਆ ਬੰਦਾ ਚੱਲਿਆ ਗੁਰਮੁਖ
ਜਨਮ ਸਮਾਂ ਦਰਗਹਿ ਚੱਲਿਆ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਵਾਹਿਗੁਰੂ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ਬੰਦਾ ਚੱਲਿਆ ਬੰਦਾ ਚੱਲਿਆ ਬੰਦਾ ਚੱਲਿਆ ਬੰਦਾ ਚੱਲਿਆ ਵੇਖੋ ਬੰਦਾ ਚੱਲਿਆ ਵੇਖੋ ਬੰਦਾ ਚੱਲਿਆ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸੁਖਮਨ ਸਿੰਘ ਜੀ ਗੁਰੂ ਘਰ ਦੇ ਹਜੂਰੀ ਕੀਰਤਨੀਏ ਵਿਦਿਆਰਥੀ ਦਮਦਮੀ ਟਕਸਾਲ, ਉਹਨਾਂ ਨੇ ਇੱਕ ਸ਼ਬਦ ਦੀ ਕੀਰਤਨ ਦੀ ਹਾਜ਼ਰੀ ਸਰਵਣ ਕਰਵਾਈ ਹੈ। ਆਓ ਹੁਣ ਇੱਕ ਸ਼ਬਦ ਦੀ ਕੀਰਤਨ ਦੀ ਹਾਜ਼ਰੀ ਭਾਈ ਰਣਜੀਤ ਸਿੰਘ ਜੀ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਫਰਿਜ਼ਨੋ, ਉਹਨਾਂ ਦੇ ਹਜੂਰੀ ਕੀਰਤਨੀਏ ਉਹ ਸਰਵਣ ਕਰਵਾਉਣਗੇ। ਉਹਨਾਂ ਤੋਂ ਉਪਰੰਤ ਪੰਥ ਦੇ ਨਾਮਵਰ ਵਿਦਵਾਨ ਕੀਰਤਨੀਏ ਭਾਈ ਸਾਹਿਬ ਭਾਈ ਨਰਿੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਸੰਗਰੂਰ ਵਾਲੇ, ਭਾਈ ਜਸਪਾਲ ਸਿੰਘ ਜੀ ਸਾਰੰਗ, ਉਹ ਪਹੁੰਚੇ ਹਨ। ਉਹਨਾਂ ਨੇ ਕੀਰਤਨ ਦੀ ਹਾਜ਼ਰੀ ਆਪ ਸੰਗਤ ਨੂੰ ਸਰਵਣ ਕਰਵਾਉਣੀ ਹੈ ਜੀ। ਉਪਰੰਤ ਹੋਰ ਵੀ ਕੀਰਤਨੀਏ ਪਹੁੰਚੇ ਹਨ। ਕੁਝ ਸਮਾਂ ਦੀਵਾਨ ਚੱਲੇਗਾ, ਆਪ ਨੇ ਰਸ ਬਣਾਈ ਰੱਖਣ ਦੀ ਕਿਰਪਾਲਤਾ ਕਰਨੀ ਜੀ। ਸੋ ਇੱਕ ਸੰਖੇਪ ਜੇ ਸ਼ਬਦ ਦੀ ਹਾਜ਼ਰੀ ਭਾਈ ਰਣਜੀਤ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ, ਹਜੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਫਰਿਜ਼ਨੋ, ਉਹ ਸਰਵਣ ਕਰਵਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਰਾ ਏਕੋ ਨਾਮ ਮਜੀਠੜਾ ਤੇਰਾ ਏਕੋ ਨਾਮ ਮਜੀਠੜਾ ਰਤਾ ਮੇਰਾ ਚੋਲਾ ਸਾਧ ਰੰਗ ਢੋਲਾ ਰਤਾ ਮੇਰਾ ਚੋਲਾ ਸਾਧ ਰੰਗ ਢੋਲਾ ਤੇਰਾ ਏਕੋ ਨਾਮ ਮਜੀਠੜਾ ਤੇਰਾ ਏਕੋ ਨਾਮ ਮਜੀਠੜਾ ਰਤਾ ਮੇਰਾ ਚੋਲਾ ਸਾਧ ਰੰਗ ਢੋਲਾ ਰਤਾ ਮੇਰਾ ਚੋਲਾ ਸਾਧ ਰੰਗ ਢੋਲਾ ਜਪ ਤਪ ਕਾ ਬੰਦ ਬੇੜਲਾ ਜਿਤ ਲੰਘੇ ਵਹੇਲਾ ਸਰਬਰ ਨਾ ਉਛਲੇ ਐਸਾ ਪੰਥ ਸੁਹੇਲਾ ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ ਤੇਰਾ ਏਕੋ ਨਾਮ ਮਜੀਠੜਾ ਤੇਰਾ ਏਕੋ ਨਾਮ ਮਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ
ਚਲੇ ਪਿਆਰਿਆ, ਸਾਜਨ ਚਲੇ ਪਿਆਰਿਆ, ਕਿਉਂ ਮਿਲਾ ਹੋਈ, ਕਿਉਂ ਮਿਲਾ ਹੋਈ, ਜੇ ਗੁਣ ਹੋਵੇ ਗੰਠੜੀਏ, ਮਿਲੇਗਾ ਸੋਈ। ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਈ, ਆਵਾ ਗੌਣ ਨਿਵਾਰਿਆ, ਐਸਾ ਚਾ ਸੋਈ। ਤੇਰਾ ਏਕੋ ਨਾਮ ਮਜੀਠੜਾ, ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ ਸਦ ਰੰਗ ਢੋਲਾ, ਰੱਤਾ ਮੇਰਾ ਚੋਲਾ ਸਦ ਰੰਗ ਢੋਲਾ। ਮੈਂ ਮਾਰ ਨਿਵਾਰਿਆ, ਸੀਤਾ ਹੈ ਚੋਲਾ, ਗੁਰਬਚਨੀ ਫਲ ਪਾਇਆ, ਸਕੇ ਅੰਮ੍ਰਿਤ ਬੋਲਾ। ਗੁਰਬਚਨੀ ਫਲ ਪਾਇਆ, ਸਕੇ ਅੰਮ੍ਰਿਤ ਬੋਲਾ। ਨਾਨਕ ਕਹੈ ਸਹੇਲੀ ਹੋ, ਕਹੋ ਖਰਾ ਪਿਆਰਾ, ਹਮ ਸਹਿ ਕੇ ਰੀਆਂ ਦਾਸਿਆ, ਸਾਚਾ ਖਸਮ ਹਮਾਰਾ। ਤੇਰਾ ਏਕੋ ਨਾਮ ਮਜੀਠੜਾ, ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ ਸਦ ਰੰਗ ਢੋਲਾ, ਰੱਤਾ ਮੇਰਾ ਚੋਲਾ ਸਦ ਰੰਗ ਢੋਲਾ। ਤੇਰਾ ਏਕੋ ਨਾਮ ਮਜੀਠੜਾ, ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ ਸਦ ਰੰਗ ਢੋਲਾ, ਰੱਤਾ ਮੇਰਾ ਚੋਲਾ ਸਦ ਰੰਗ ਢੋਲਾ, ਸਦ ਰੰਗ ਢੋਲਾ, ਸਦ ਰੰਗ ਢੋਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਰਣਜੀਤ ਸਿੰਘ ਜੀ ਹਜ਼ੂਰੀ ਕੀਰਤਨੀਏ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਫਰਿਜ਼ਨੋ, ਵਿਦਿਆਰਥੀ ਦਮਦਮੀ ਟਕਸਾਲ ਆਪ ਸੰਗਤ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਆਓ ਹੁਣ ਭਾਈ ਨਰਿੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਭਾਈ ਅੰਮ੍ਰਿਤਪਾਲ ਸਿੰਘ ਜੀ ਸੰਗਰੂਰ ਵਾਲੇ, ਭਾਈ ਜਸਪਾਲ ਸਿੰਘ ਜੀ ਸਾਰੰਗ, ਉਹ ਕੀਰਤਨੀ ਜਥੇ ਆਪ ਸੰਗਤ ਨੂੰ ਕੁਝ ਸਮੇਂ ਵਾਸਤੇ ਕੀਰਤਨ ਦੇ ਨਾਲ ਨਿਹਾਲ ਕਰਨਗੇ। ਉਹਨਾਂ ਤੋਂ ਉਪਰੰਤ ਭਾਈ ਪ੍ਰਪਾਲ ਸਿੰਘ ਜੀ, ਉਹਨਾਂ ਨੇ ਕੀਰਤਨ ਦੀ ਹਾਜ਼ਰੀ ਭਰਨੀ ਹੈ। ਔਰ ਉਸ ਤੋਂ ਉਪਰੰਤ ਗਿਆਨੀ ਜੰਗਬੀਰ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ, ਸਾਬਕਾ ਹੈੱਡ ਗ੍ਰੰਥੀ ਤਖਤ ਸ੍ਰੀ ਹਜ਼ੂਰ ਸਾਹਿਬ, ਉਹ ਗੁਰਮਤਿ ਵਿਚਾਰਾਂ ਰਾਹੀਂ ਕੁਝ ਸਮਾਂ ਆਪ ਸੰਗਤ ਦੇ ਦਰਸ਼ਨ ਕਰਨਗੇ। ਉਪਰੰਤ ਅੰਤਿਮ ਅਰਦਾਸ ਹੋਵੇਗੀ ਜੀ। ਸੋ ਆਪ ਸਾਹਿਬ ਨੇ ਰਸ ਬਣਾਈ ਰੱਖਣ ਦੀ ਕਿਰਪਾਲਤਾ ਕਰਨੀ।
ਤੇ ਉਹਨਾਂ ਦੇ ਪਿਆਰ ਵਿੱਚ ਸਾਰੇ ਕੀਰਤਨੀਏ ਅਸੀਂ ਸਭ ਸੰਗਤ ਸਮੇਤ ਦੂਰੋਂ ਦੂਰੋਂ ਆਏ ਹਾਂ ਤੇ ਕੋਸ਼ਿਸ਼ ਕਰਾਂਗੇ ਥੋੜਾ ਥੋੜਾ ਕੀਰਤਨ ਮਤਲਬ 5-5 7-7 ਮਿੰਟ ਦੇ ਸ਼ਬਦ ਪੜ੍ਹ ਕੇ ਸਮਾਪਤੀ ਕੀਤੀ ਜਾਵੇ, ਕਿਉਂਕਿ ਦੂਰੋਂ ਦੂਰੋਂ ਸੰਗਤ ਆਈ ਹੈ ਜਿਨ੍ਹਾਂ ਨੇ ਜਾਣਾ ਵੀ ਹੈ ਤੇ ਉਹਨਾਂ ਦੇ ਮਨ ਵਿੱਚ ਹੈ ਕਿ ਸੁਣ ਕੇ ਵੀ ਜਾਈਏ। ਸੋ ਅਸੀਂ ਜ਼ਿਆਦਾ ਕੁਛ ਨਹੀਂ ਕਵਾਂਗੇ। ਇਹ ਭਾਈ ਸਾਹਿਬ ਪੜ੍ਹ ਰਹੇ ਨੇ ਸ਼ਬਦ, ਭਾਈ ਅਮਰਪਾਲ ਸਿੰਘ ਜੀ। ਹੁਕਮ ਦੀ ਖੇਡ ਹੈ, ਬਹੁਤ ਔਖੀ ਹੈ ਹੁਕਮ ਤੇਰਾ ਖਰਾ ਪਾਣਾ, ਬਹੁਤ ਮੁਸ਼ਕਲ ਹੈ, ਪਰ ਇਸ ਨੂੰ ਬਾਣੀ ਵਿੱਚ ਇਸੇ ਤਰ੍ਹਾਂ ਹੀ ਆਖਿਆ। ਅਸੀਂ ਮੰਨ ਪਾਈਏ ਨਾ ਮੰਨ ਪਾਈਏ, ਸਾਡੀ ਅਵਸਥਾ ਉੱਥੇ ਤੱਕ, ਕਿਸੇ ਦੀ ਕਿੱਥੇ ਤੱਕ ਪਹੁੰਚੀ, ਕਿਸੇ ਦੀ ਕਿੱਥੇ ਤੱਕ। ਕਹਾਉਂਦੇ ਤਾਂ ਅਸੀਂ ਸਾਰੇ ਸਿੱਖ ਹੀ ਹਾਂ, ਪਰ ਅਵਸਥਾ 'ਤੇ ਡਿਪੈਂਡ ਕਰਦਾ ਹੈ, ਸਮਝ ਸੋਚ ਕਿੰਨਾ ਕਿਸੇ ਬਾਣੀ ਨੂੰ ਸਮਝਦੇ ਹਾਂ। ਭਾਈ ਅਮਰਪਾਲ ਸਿੰਘ ਜੀ ਸਾਨੂੰ ਗੁਰੂ ਦੀ ਬਾਣੀ ਰਾਹੀਂ ਪਰਮੇਸ਼ਰ ਦੇ ਭਾਣੇ ਨਾਲ ਜੋੜਦੇ ਹਨ, ਜੋ ਇਸ ਸਮੇਂ ਢੁਕਦਾ ਹੈ ਜਿਉਂ ਜਿਉਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਬਲਬੀਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਦਸ਼ਮੇਸ਼ ਦਰਬਾਰ ਲੋਹੜਾਈ ਔਰ ਸਮੁੱਚੀ ਕਮੇਟੀ ਦੇ ਵੱਲੋਂ ਪਰਿਵਾਰ ਦੇ ਨਾਲ ਸੰਵੇਦਨਾ ਪ੍ਰਗਟ ਕੀਤੀ ਜਾਂਦੀ ਹੈ। ਸਮੁੱਚੇ ਸੇਵਾਦਾਰ ਉੱਥੋਂ ਪਹੁੰਚੇ ਹਨ ਗੁਰਦੁਆਰਾ ਲੋਹੜਾਈ ਤੋਂ, ਉਹਨਾਂ ਦੀ ਵੀ ਹਾਜ਼ਰੀ ਹੈ ਜੀ। ਭਾਈ ਭੁਪਿੰਦਰ ਸਿੰਘ ਜੀ ਬੈਲਿੰਗਹੈਮ, ਉਹ ਵੀ ਕੁਝ ਸਮਾਂ ਗੁਰਮਤਿ ਵਿਚਾਰਾਂ ਦੇ ਸਾਂਝ ਆਪ ਸੰਗਤ ਦੇ ਨਾਲ ਅਰਦਾਸ ਤੋਂ ਪਹਿਲਾਂ ਪਾਉਣਗੇ ਜੀ। ਆਓ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਣਾ, ਜਿਉਂ 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 ਤੇਰਾ ਹੁਕਮ ਤਿਵੇਂ ਤਿਉਂ ਹੋਣਾ, ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਣਾ, ਜਹ ਜਹ ਰੱਖੇ ਰਾਹ ਤਹਿ ਜਾਏ ਖੜੋਵਣਾ, ਜਹ ਜਹ ਰੱਖੇ ਰਾਹ ਤਹਿ ਜਾਏ ਖੜੋਵਣਾ, ਜਿਉਂ 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 ਤੇਰਾ ਹੁਕਮ ਤਿਵੇਂ ਤਿਉਂ ਹੋਣਾ, ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਣਾ। ਨਾਮ ਤੇਰੇ ਕੈ ਰੰਗ ਗੁਰਮਤਿ ਧੋਵਣਾ, ਨਾਮ ਤੇਰੇ ਕੈ ਰੰਗ ਗੁਰਮਤਿ ਧੋਵਣਾ, ਜਪ ਜਪ ਤੁਧ ਨਿਰੰਕਾਰ ਭਰਮ ਭਉ ਖੋਵਣਾ, ਜਪ ਜਪ ਤੁਧ ਨਿਰੰਕਾਰ ਭਰਮ ਭਉ ਖੋਵਣਾ, ਜਿਉਂ 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 ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਜਿਉਂ 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 ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਜੈ
ਜੋ ਦਿਨ ਆਵੇ ਸੋ ਦਿਨ ਜਾਈ, ਕਰਨਾ ਕੂਚ ਰਹਿਨ ਤਿਰ ਨਾਹੀ। संग चलत है हम भी चलना, दूर गगन सिर ऊपर मरना, सिर ऊपर मरना। जो तेरे रंग रत्ते से जोन न जोवड़ा, जो तेरे
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਇੱਕ ਸ਼ਬਦ ਰਾਹੀਂ ਸਤਿਗੁਰੂ ਜੀ ਦਾ ਇਹ ਬਿਖਮ ਭਾਣਾ, ਹੁਕਮ ਤੇਰਾ ਖਰਾ ਭਾਰਾ, ਗੁਰਮੁਖ ਕਿਸੇ ਬੁਝਾਵੇ। ਇਸ ਸਮੇਂ ਦੇ ਵਿੱਚ ਸਾਨੂੰ ਬਾਣੀ ਦਾ ਆਸਰਾ ਮਿਲਦਾ। ਗੁਰੂ ਕੇ ਸ਼ਬਦ, ਗੁਰੂ ਕੀ ਵਿਚਾਰਧਾਰਾ, ਗੁਰੂ ਕੀ ਸਿੱਖਿਆ ਦੀਖਿਆ ਭਾਈ ਸਾਹਿਬ ਜੀ ਸ਼ਬਦ ਨਾਲ ਜੋੜਦੇ ਹਨ। ਇਸ ਸਮੇਂ ਦੇ ਵਿੱਚ ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀ ਹੈ। ਜਿਸਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀ ਹੈ। ਆਪਣ ਹੱਥੀਂ ਆਪਣਾ ਆਪੇ ਹੀ ਕਾਰ ਸਵਾਰੀ ਹੈ। ਡੱਡਾ ਡੇਰਾ ਇਹੋ ਨਹੀਂ, ਡੱਡਾ ਡੇਰਾ ਇਹੋ ਨਹੀਂ। ਡੱਡਾ ਡੇਰਾ ਇਹੋ ਨਹੀਂ। ਜਹ ਡੇਰਾ ਤਹ ਜਾਵਾਂ, ਜਹ ਡੇਰਾ ਤਹ ਜਾਵਾਂ। ਜਹ ਡੇਰਾ ਤਹ ਜਾਵਾਂ। ਡੱਡਾ ਡੇਰਾ ਇਹੋ ਨਹੀਂ, ਡੱਡਾ ਡੇਰਾ ਇਹੋ ਨਹੀਂ। ਵਾ ਡੇਰਾ ਕਾ ਸੰਜਮੋ, ਵਾ ਡੇਰਾ ਕਾ ਸੰਜਮੋ। ਗੁਰ ਕੈ ਸ਼ਬਦ ਪਛਾਣ, ਗੁਰ ਕੈ ਸ਼ਬਦ ਪਛਾਣ। ਡੱਡਾ ਡੇਰਾ ਇਹੋ ਨਹੀਂ, ਡੱਡਾ ਡੇਰਾ ਇਹੋ ਨਹੀਂ। या डेरा को सम कर काल,
ਤਸੂ ਨਹੀਂ ਸੰਗ ਚਾਲੇ ਜਾ ਕਾ ਤਸੂ ਨਹੀਂ ਸੰਗ ਚਾਲੇ ਵਾ ਡੇਰਾ ਕੀ ਸੋਮਿਤ ਜਾਣੇ ਵਾ ਡੇਰਾ ਕੀ ਸੋਮਿਤ ਜਾਣੈ ਵਾ ਡੇਰਾ ਕੀ ਸੋਮਿਤ ਜਾਣੇ ਜਾ ਕੋ ਦ੍ਰਿਸ਼ਟ ਪੂਰਨ ਭਗਵਾਨ ਜਾ ਕੋ ਦ੍ਰਿਸ਼ਟ ਪੂਰਨ ਭਗਵਾਨ ਢੱਡਾ ਡੇਰਾ ਇਹੋ ਨਹੀਂ ਢੱਡਾ ਡੇਰਾ ਇਹੋ ਨਹੀਂ ਜਹ ਡੇਰਾ ਤਹਿ ਜਾਨ ਜਹ ਡੇਰਾ ਤਹਿ ਜਾਨ ਢੱਡਾ ਡੇਰਾ ਇਹੋ ਨਹੀਂ ਢੱਡਾ ਡੇਰਾ ਇਹੋ ਨਹੀਂ ਤੇਰਾ ਨੇ ਚਲ ਸਾਧ ਸੰਗ ਪਾਇਆ ਤੇਰਾ ਨੇ ਚਲ ਸੱਚ ਸਾਧ ਸੰਗ ਪਾਇਆ ਤੇਰਾ ਨੇ ਚਲ ਸੱਚ ਸਾਧ ਸੰਗ ਪਾਇਆ ਡੇਰਾ ਨਹੀਂ ਚਲ ਸੱਚ ਸਾਧ ਸੰਗ ਪਾਇਆ 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 ਡੇਰਾ ਨੇ ਚਲ ਸੱਚ ਸਾਧ ਸੰਗ ਪਾਇਆ ਨਾਨਕ ਤੇ ਜਨ ਲੈ ਡੋਲਾਇਆ ਨਾਨਕ ਤੇ ਜਨ ਲੈ ਡੋਲਾਇਆ ਨਾਨਕ ਤੇ ਜਨ ਲੈ ਡੋਲਾਇਆ ਢੱਡਾ ਡੇਰਾ ਇਹੋ ਨਹੀਂ ਢੱਡਾ ਡੇਰਾ ਇਹੋ ਨਹੀਂ ਜਹ ਡੇਰਾ ਤਹਿ ਜਾਨ ਜਹ ਡੇਰਾ ਤਹਿ ਜਾਨ ਢੱਡਾ ਡੇਰਾ ਇਹੋ ਨਹੀਂ ਢੱਡਾ ਡੇਰਾ ਇਹੋ ਨਹੀਂ ਢੱਡਾ ਡੇਰਾ ਢੱਡਾ ਡੇਰਾ ਢੱਡਾ ਡੇਰਾ ਇਹੋ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਹੁਕਮ ਹੋਇਆ ਕਿ 2 ਸ਼ਬਦਾਂ ਦੀ ਹਾਜ਼ਰੀ ਲਵਾਈ ਜਾਵੇ। ਭਾਈ ਸਾਹਿਬ ਜੀ ਨੂੰ ਬੇਨਤੀ ਹੈ
ਕਿਰਪਾ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਮਾਂ ਐਸਾ ਹੈ ਸਭ ਦੇ ਦਿਲਾਂ ਵਿੱਚ ਔਰ ਸੁੱਧੀ ਬੁੱਧੀ ਦੇ ਵਿੱਚ, ਜਿਸ ਨੂੰ ਸਮਝਣਾ ਔਖਾ ਹੈ। ਜਿਹੜੀ ਸਤਿਗੁਰੂ ਬਚਨ ਕਰਦੇ ਨੇ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ। ਬਹੁਤ ਉੱਚੀ ਪਹੁੰਚੀ ਹੋਈ ਅਵਸਥਾ ਦੀ ਬਾਤ ਹੈ। ਜਿਸ ਨੂੰ ਸਮਝ ਆ ਜਾਏ, ਉਹ ਵਿਰਲੇ ਕਰੋੜਾਂ ਚੋਂ ਕੋਈ ਐਸਾ ਹੋਏਗਾ ਸਾਡੇ ਵਿੱਚੋਂ। ਬਾਹਰੀ ਤੌਰ ਤੇ ਦੇਖਣ ਨੂੰ ਲੱਗਦਾ ਇਹ ਅਣਹੋਈ ਹੋਈ, ਔਰ ਬਾਹਰੀ ਤੌਰ ਤੇ ਸਭ ਨੂੰ ਲੱਗਦਾ। ਪਰ ਜਦੋਂ ਅਸੀਂ ਬਾਣੀ ਤੋਂ ਪੁੱਛਦੇ ਹਾਂ, ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਉੱਤਰ ਤੇ ਇਹ ਹੀ ਮਿਲੇਗਾ ਉਹਦਾ ਪਾਣਾ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨੀ ਕੋਏ। ਜਾਣ ਦੇ ਬਹਾਨੇ ਹਜ਼ਾਰਾਂ, ਕੋਈ ਕਿਸੇ ਤਰੀਕੇ ਨਾਲ, ਕਿਸੇ ਦੀ ਮ੍ਰਿਤੂ ਕਿਸ ਤਰ੍ਹਾਂ ਦੀ ਹੁੰਦੀ ਹੈ, ਕਿਸੇ ਦੀ ਕਿਸ ਤਰ੍ਹਾਂ, ਸਭ ਦੇ ਅਲੱਗ-ਅਲੱਗ ਹਨ। ਔਰ ਜਿਸ ਤਰ੍ਹਾਂ ਰੂਟੀਨ ਵਾਈਜ਼ ਕੋਈ ਮਰਦੇ ਆ, ਉਹਨੂੰ ਸਾਡੀ ਬੁੱਧੀ ਐਕਸੈਪਟ ਕਰਦੀ ਹੈ, ਸਮਝ ਜਾਂਦੀ ਹੈ ਵੀ ਚਲੋ ਹੋ ਗਿਆ। ਇਸ ਤਰ੍ਹਾਂ ਦਾ ਭਾਣਾ ਜਿਸ ਤਰ੍ਹਾਂ ਭਾਈ ਸਾਹਿਬ ਨਾਲ ਹੋਇਆ, ਬਹੁਤ ਮੁਸ਼ਕਲ ਹੈ। ਅੱਧੀ ਪੰਕਤੀ ਨਾਲ ਮੈਂ ਆਪ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਬੋਲਣ ਨਾਲ ਅੱਧੀ ਪੰਕਤੀ ਦੇ ਵਿੱਚ ਇਹ ਸਾਰਾ ਜੋ ਹਾਲਾਤ ਹੈ, ਸਤਿਗੁਰੂ ਜੀ ਇਹਨੂੰ 3-4 ਅੱਖਰਾਂ ਦੇ ਵਿੱਚ, ਬੋਲਾਂ ਦੇ ਵਿੱਚ ਪਰੋਂਦੇ ਨੇ। ਇਹਨੂੰ ਆਪਣੇ ਰਿਲੇਟ ਕਰਨਾ ਆਪਣੇ ਦਿਲ ਨਾਲ। ਅਖੀਰ ਵਿੱਚ ਭਾਈ ਸਾਹਿਬ ਦੀ ਅਗਲੀ ਯਾਤਰਾ ਦੇ ਵਾਸਤੇ ਮਾਲਕ ਦੇ ਚਰਨਾਂ 'ਚ ਜੋਦੜੀ ਕਰਾਂਗੇ ਕਿ ਉਹ ਸਰੀਰ ਛੁੱਟ ਗਿਆ, ਪਰ ਯਾਤਰਾ ਤੇ ਅਥਾਹ ਹੈ, ਅਨੰਤ ਹੈ। ਅਸੀਂ ਵੀ ਆ ਰਹੇ ਹਾਂ, ਪਿੱਛੋਂ ਚਲੇ ਜਾਵਾਂਗੇ। ਉਹ ਉਤਨੀ ਦੇਰ ਤੱਕ ਯਾਤਰਾ ਚਲੀ ਰਹੇਗੀ, ਚਲਦੀ ਰਹੇਗੀ ਜਿੰਨੀ ਦੇਰ ਤੱਕ ਉਸ ਮਾਲਕ ਵਿੱਚ ਬੂੰਦ ਜਿਹੜੀ ਸਾਗਰ ਵਿੱਚ ਨਹੀਂ ਸਮਾਉਂਦੀ। ਉਹਨਾਂ ਵਾਸਤੇ ਅਸੀਂ ਸਭ ਦਿਲਾਂ ਵਿੱਚ ਪ੍ਰੇਮ ਰੱਖੀ ਬੈਠੇ ਹਾਂ, ਤੇ ਆਪਾਂ ਉਹ ਸ਼ਬਦ ਵੀ ਪੜਾਂਗੇ ਉਹਨਾਂ ਦੀ ਭਲਾਈ ਵਾਸਤੇ, ਤੇ ਦਿਲੋਂ ਪੜਾਂਗੇ, ਅਰਦਾਸ ਕਰਾਂਗੇ ਮਾਲਕ ਦੇ ਚਰਨਾਂ ਵਿੱਚ। ਪਹਿਲਾਂ ਇਹ ਸ਼ਬਦ ਅਗਰ ਤੁਹਾਨੂੰ ਦਿਲ ਨੂੰ, ਦਿਮਾਗ ਨੂੰ, ਸਮਝ ਸੋਚ ਨੂੰ ਰਿਲੇਟਿਵ ਲੱਗੇ, ਇਹ ਪੰਕਤੀ ਤੇ ਬੋਲਣ। ਬਿਖਮ ਤੇਰਾ ਹੈ ਪਾਣਾ, ਬਿਖਮ ਤੇਰਾ ਹੈ ਪਾਣਾ, ਬਿਖਮ ਤੇਰਾ
ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ, ਜਿਸਨੂੰ ਕਿਰਪਾ ਕਰੇ ਮੇਰੇ ਪਿਆਰੇ, ਸੋਈ ਤੁਝੇ ਪਛਾਣੈ, ਸੋਈ ਤੁਝੇ ਪਛਾਣੈ, ਸੋਈ ਤੁਝੇ ਪਛਾਣੈ, ਸੋਈ ਤੁਝੇ ਪਛਾਣੈ। ਬਿਕਮ ਤੇਰਾ ਹੈ ਬਾੜਾ, ਬਿਕਮ ਤੇਰਾ ਹੈ ਬਾੜਾ, ਬਿਕਮ ਤੇਰਾ ਹੈ ਬਾੜਾ, ਬਿਕਮ ਤੇਰਾ ਹੈ ਬਾੜਾ। ਤੇਰਾ ਮਹਿਲ ਆ ਗੋਚਰ ਮੇਰੇ ਪਿਆਰੇ, ਬਿਕਮ ਤੇਰਾ ਹੈ ਬਾੜਾ, ਤੇਰਾ ਹਰਿਆ ਗੋਚਰ ਮੇਰੇ ਪਿਆਰੇ, ਬਿਕਮ ਤੇਰਾ ਹੈ ਬਾੜਾ, ਬਿਕਮ ਤੇਰਾ ਹੈ ਬਾੜਾ, ਬਿਕਮ ਤੇਰਾ ਹੈ ਬਾੜਾ, ਗੁਰੂ ਵਾਹਿਗੁਰੂ ਬਿਕਮ ਤੇਰਾ ਹੈ ਬਾੜਾ, ਬਿਕਮ ਤੇਰਾ ਹੈ ਬਾੜਾ। ਤੇਰਿਆਂ ਭਗਤਾਂ ਕੋ ਬਲਿਆਰਾ, ਤੇਰਿਆਂ ਭਗਤਾਂ ਕੋ ਬਲਿਹਾਰਾ, ਖਾਨ ਸੁਹਾਵਾ ਸਦਾ ਪ੍ਰਭ ਤੇਰਾ, ਮਨ ਸੁਹਾਵਾ ਸਦਾ ਪ੍ਰਭ ਤੇਰਾ, ਰੰਗ ਤੇਰੇ ਅਪਾਰਾ, ਰੰਗ ਤੇਰੇ ਅਪਾਰਾ, ਰੰਗ ਤੇਰੇ ਅਪਾਰਾ, ਰੰਗ ਤੇਰੇ ਅਪਾਰਾ, ਬਿਕਮ ਤੇਰਾ ਬਾੜਾ, ਬਿਕਮ ਤੇਰਾ ਬਾੜਾ। ਹਰ ਜਪ ਲੋ, ਬਿਕਮ ਤੇਰਾ ਹੈ ਬਾੜਾ, ਬਿਕਮ ਤੇਰਾ ਹੈ ਬਾੜਾ। ਤੇਰੀ ਸੇਵਾ ਤੁਝ ਤੇ ਹੋਵੇ, ਤੇਰੀ ਸੇਵਾ ਤੁਝ ਤੇ ਹੋਵੇ, ਤੇਰੀ ਸੇਵਾ ਤੁਝ ਤੇ ਹੋਵੇ, ਔਰ ਨਾ ਦੂਜਾ ਕਰਤਾ, ਭਗਤ ਤੇਰਾ ਸੋਈ ਤੁਧ ਪਾਵੈ, ਭਗਤ ਤੇਰਾ ਭਗਤ ਤੇਰਾ ਸੋਈ ਤੁਧ ਪਾਵੈ, ਜਿਸਨੂੰ ਤੂੰ ਰੰਗ ਤਰਤਾ, ਤੇਰੀ ਸੇਵਾ ਤੁਝ ਤੇ ਹੋਵੇ, ਤੇਰੀ ਸੇਵਾ ਤੁਝ ਤੇ ਹੋਵੇ, ਔਰ ਨਾ ਦੂਜਾ ਕਰਤਾ, ਔਰ ਨਾ ਦੂਜਾ ਕਰਤਾ, ਭਗਤ
ਵੱਡਦਾ ਵੱਡਦਾਤਾ ਤੂੰ ਵੱਡਦਾਨਾ ਔਰ ਨਹੀਂ ਕੋ ਦੂਜਾ ਔਰ ਨਹੀਂ ਕੋ ਦੂਜਾ अब की बार बख्श बंदे को, अब की बार बख्श बंदे को, अब की बार बख्श बंदे को, बख्श बंदे को, बख्श बंदे को, अब की बार बख्श बंदे को, बख्श बंदे को, बख्श बंदे को, बख्श बंदे को। ਇਹ ਅਰਦਾਸ ਹੈ ਜਿਸ ਵਾਸਤੇ ਅਸੀਂ ਆਏ ਹਾਂ, ਉਹਨਾਂ ਦੀ ਅਗਲੀ ਯਾਤਰਾ ਮਾਲਕ ਦੇ ਚਰਨਾਂ ਦੇ ਨਾਲ ਜੁੜੀ ਹੋਈ ਹੋਵੇ। और न भव जल फेरा, और न भव जल फेरा, बहुर न भव जल फेरा
गए जब लेखा मांगे, बाकी निकसी भारी, बाकी निकसी भारी, बाकी निकसी भारी, बाकी निकसी भारी। पंच किरसान व भाग गए, पंच किरसान भाग गए, पंच किरसान व भाग गए, भाग गए। पंच किरसान भाग गए, ले बांधियो जियो दरबारी। पंच किरसान भाग गए, पंच किरसान भाग गए, ले बांधियो जियो दरबारी, बांधियो जियो दरबारी, बांधियो जियो दरबारी, बांधियो जियो दरबारी। कह कबीर सुनो रे संतो, कबीर सुनो रे संतो, खेती करो नवेरा, अब की बार बख्श बंदे को, बख्श बंदे को, बख्श बंदे को, बख्श बंदे को। बोहरना 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 भव जल तेरा, बोहरना भव जल तेरा, और न पौजल फेरा, और न पौजल फेरा। बोहरना भव जल फेरा, अब की बार बख्श बंदे को, बख्श बंदे को, बख्श बंदे को, बख्श बंदे को। अब की बार बख्श बंदे को, बख्श बंदे को, बख्श बंदे को। ਭੁੱਲਾਂ ਦੀ ਖਿਮਾ ਸੀਸ ਬਖਸ਼ੋ। ਸਤਿਗੁਰੂ ਗਰੀਬ ਨਿਵਾਜ ਭਾਈ ਸਾਹਿਬ ਹੋਰਾਂ ਦੀ ਆਤਮਾ ਨੂੰ ਆਪਣੇ ਚਰਨਾਂ ਨਾਲ ਵਿੱਚ ਰੱਖਣ, ਜੋੜ ਕੇ ਰੱਖਣ, ਸ਼ਾਂਤੀ ਬਖਸ਼ਣ। ਉਹਨਾਂ ਦੀ ਅਗਲੀ ਯਾਤਰਾ ਸੁਖਮਈ, ਆਨੰਦਮਈ, ਮੁਕਤੀਦਾਇਕ ਹੋਵੇ। ਭੁੱਲਾਂ ਦੀ ਖਿਮਾ ਸੀਸ ਬਖਸ਼ੋ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੀ ਧੰਨਵਾਦ ਹੈ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ, ਭਾਈ ਅੰਮ੍ਰਿਤਪਾਲ ਸਿੰਘ ਜੀ, ਭਾਈ ਜਸਪਾਲ ਸਿੰਘ ਜੀ ਸਾਰੰਗ, ਭਾਈ ਮਨਜੀਤ ਸਿੰਘ ਜੀ ਗੋਲਡੀ, ਭਾਈ ਬੂਟਾ ਸਿੰਘ ਜੀ, ਭਾਈ ਹਰਪ੍ਰੀਤ ਸਿੰਘ ਜੀ, ਸਮੁੱਚੇ ਹੀ ਕੀਰਤਨੀਆਂ ਦਾ ਜਿਨ੍ਹਾਂ ਨੇ ਭਾਈ ਅਵਤਾਰ ਸਿੰਘ ਦੇ ਪਿਆਰ ਦੇ ਵਿੱਚ, ਬੜੀ ਵਜਤ ਪਿਆਰ ਦੇ ਵਿੱਚ ਇਹ ਸਾਰੀ ਹਾਜ਼ਰੀ ਭਰੀ ਹੈ। ਆਓ ਹੁਣ ਇੱਕ ਸ਼ਬਦ ਦੀ ਹਾਜ਼ਰੀ ਭਾਈ ਪ੍ਰਪਾਲ ਸਿੰਘ ਜੀ, ਸਾਬਕਾ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਸਰਵਣ ਕਰਵਾਉਣਗੇ। ਉਹਨਾਂ ਤੋਂ ਉਪਰੰਤ ਗਿਆਨੀ ਜੰਗਬੀਰ ਸਿੰਘ ਜੀ, ਸਾਬਕਾ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਜੂਰ ਸਾਹਿਬ, ਉਹਨਾਂ ਨੇ ਕੁਝ ਸਮਾਂ ਆਪ ਸੰਗਤ ਨੂੰ ਗੁਰਮਤਿ ਵਿਚਾਰਾਂ ਦੇ ਨਾਲ ਨਿਹਾਲ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
कहत कबीर सनो रे संतो अंतन कछुए ले न गयो आई तल्प गोपाल राय की माया मंदिर छोड़ चले हो तू राम नाम जप सोई रे बोरे तुहे करी न राखे कोई तू राम नाम जप सोई रे बोरे तुहे करी न राखे कोई तुहे करी न राखे कोई तोहे करी न राखे कोई तू राम नाम जप सोई रे बोरे तुहे करी न राखे कोई तोहे करी न राखे कोई रे बोरे जब लग तेल दिवे मुख बाती जब लग तेल दिवे मुख बाती तत सोचे सब कोई तेल जले बाती ठहरानी सोना मंदर होई सोना मंदर होई सोना मंदर होए सोना मंदर होए तो राम नाम जप सोई रे बोरे तोहे करे न राखे कोई तोहे करे न राखे कोई तो राम नाम जप सोई रे बोरे तोहे करे न राखे कोई तोहे करे न राखे कोई गणती गणी ना छोटे कत हूँ गणती गणी ना छोटे कत हूँ काची देह आनी गणती गणी ना छूटे
कट फूटे कोई बात न पूछे, काटो काटो होई। काटो काटो होई, काटो काटो होई। काटो काटो होई, तू राम नाम जप सोई रे बोरे। तोहे हरि न राखे कोई, तोहे हरि न राखे कोई। तू राम नाम जप सोई रे बोरे, तोहे करी न राखे कोई, तोहे करी न राखे कोई रे बोरे। त्योरी बैठी माता रोवे, त्योरी बैठी माता रोवे। खटिया ले गए भाई, लट छिटकाए तिरिया रोवे, लट छिटकाए तिरिया रोवे। हंस अकेला जाई, हंस अकेला जाई, हंस अकेला जाई। हंस अकेला जाई, तू राम नाम जप सोई रे बोरे। तोहे करे न राखे कोई, तोहे करे न राखे कोई। तू राम नाम जप सोई रे बोरे, तोहे करी न राखे कोई, तोहे हरि न राखे कोई। तोहे करी न राखे कोई। तोहे हरि न राखे कोई। तोहे करी न राखे कोई। तोहे हरि न राखे कोई। तू राम नाम जप सोई रे बोरे, तोहे करी न राखे कोई, तोहे हरि न राखे कोई रे बोरे। त्योरी बैठी माता रोवे, माता रोवे। हाँ त्योरी बैठी माता रोवे, खटिया ले गए भाई। लट छिटकाए तिरिया रोवे, हंस अकेला जाई। कहत कबीर, कहत कबीर, सुनो रे संतो, सागर कै
सुनो रे संतो पैसा कर के ताई, पैसा कर के ताई, इस बंदे सिर जुल्म होत है जम नहीं हटे गुसाए। नाम जप सोई रे मोरे, तोहे घरी न राख कोई, तोहे घरी न राखे कोई, तोहे करी न राख कोई, तोहे घरी न राखे कोई, तोहे करी न राख कोई, तोहे घरी न राखे कोई। तू राम नाम जप सोई रे मोरे, तोहे घरी न राख कोई, घरी न राखे कोई। सतनाम 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 जी, वाहिगुरु 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 जी, करो कृपा सतनाम 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 जी, वाहिगुरु 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 जी। सतनाम 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 जी, वाहिगुरु 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 जी। सतनाम 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 जी, वाहिगुरु 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 जी। हाँ, वाहिगुरु 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 जी, वाहिगुरु वाहिगुरु गुरु वाहिगुरु जी। तू राम नाम जप सोई, करो कृपा तू राम नाम जप जप सोई रे बोरे, तुहे करी न राख कोई, तुहे घरी न राखे कोई। तू राम नाम जप सोई, ਤੋਹੇ ਘਰੀ ਨਾ ਰਾਖੇ ਕੋਈ। ਭਾਈ ਅਵਤਾਰ ਸਿੰਘ ਜਿਹੜੇ ਆਪਾਂ ਨੂੰ ਅੰਤਮ ਵਿਛੋੜਾ ਦੇ ਗਏ, ਸਤਿਗੁਰੂ ਰਹਿਮਤ ਕਰਨ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਉਸ ਵਿਛੜੀ ਹੋਈ ਰੂਹ ਨੂੰ ਅਸੀਸਾਂ ਦਿਓ ਸੱਜਣ ਸੀਸੜੀਆਂ, ਜੋ ਹੋਵੇ ਸਹਿਜ ਗੁਰੂ ਕਿਰਪਾ ਕਰੇ, ਰਹਿਮਤ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਭਾਈ ਪ੍ਰਪਾਲ ਸਿੰਘ ਜੀ, ਭਾਈ ਸਤਪਾਲ ਸਿੰਘ ਜੀ, ਉਹਨਾਂ ਨੇ ਬੜੇ ਪਿਆਰ ਵਜਦ ਵਿੱਚ ਕੀਰਤਨ ਕੀਤਾ। ਨਾਲ ਹੀ ਧੰਨਵਾਦ ਹੈ ਐਡਵੋਕੇਟ ਮਨਪ੍ਰੀਤ ਸਿੰਘ ਜੀ ਗਾਹਰਾ, ਜਿਨ੍ਹਾਂ ਨੇ ਭਾਈ ਅਵਤਾਰ ਸਿੰਘ ਦੇ ਨਾਲ ਵਿਸ਼ੇਸ਼ ਸਨੇਹ ਵਿਖਾਇਆ। ਉਹਨਾਂ ਨੇ ਵੀ ਹਾਜ਼ਰੀ ਭਰੀ ਹੈ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚ ਕੇ। ਗਿਆਨੀ ਜੰਗਬੀਰ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ, ਸਾਬਕਾ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਉਹ ਕਥਾ ਦੀ ਹਾਜ਼ਰੀ ਭਰਨਗੇ। ਕਥਾ ਦੀ ਆਰੰਭਤਾ ਤੋਂ ਪਹਿਲਾਂ ਸਤਿਕਾਰਯੋਗ ਬਾਬਾ ਧਰਮ ਸਿੰਘ ਜੀ ਵੱਲੋਂ ਪਰਿਵਾਰ ਨੂੰ ਸਰੋਪਾਓ ਦਿੱਤੇ ਜਾਣਗੇ। ਸਤਿਕਾਰਯੋਗ ਭਾਈ ਅਵਤਾਰ ਸਿੰਘ ਜੀ ਬੁਲਟ, ਉਹਨਾਂ ਦੇ ਪਿਤਾ ਜੀ ਬਾਪੂ ਗੁਰਦਿਆਲ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ। ਭੈਣ ਜੀ ਸਤਿੰਦਰ ਕੌਰ, ਉਹਨਾਂ ਨੂੰ ਬੇਨਤੀ ਹੈ। ਔਰ ਨਾਲ ਹੀ ਬੇਟੀ ਗੁਰਮੇਹਰ ਕੌਰ, ਬੇਟਾ ਚੜ੍ਹਤ ਸਿੰਘ, ਬੇਟਾ ਪ੍ਰੇਮ ਸਿੰਘ, ਉਹਨਾਂ ਨੂੰ ਸਰੋਪਾ ਬਖਸ਼ਿਸ਼ ਗੁਰੂ ਘਰ ਵੱਲੋਂ ਕੀਤੀ ਜਾਵੇਗੀ ਜੀ। ਭਾਈ ਵੀਰ ਸਿੰਘ ਜੀ, ਬੀਬੀ ਮਨਪ੍ਰੀਤ ਕੌਰ, ਉਹਨਾਂ ਦਾ ਵੀ ਧੰਨਵਾਦ ਹੈ, ਜਿਨ੍ਹਾਂ ਨੇ ਪਿਆਰ ਦੇ ਨਾਲ ਪਰਿਵਾਰ ਦੇ ਨਾਲ ਵਿਸ਼ੇਸ਼ ਪਿਆਰ ਸਨੇਹ ਵਿਖਾਇਆ ਹੈ। ਬੱਚਿਆਂ ਦੇ ਪਾਲਣ ਪੋਸ਼ਣ ਦੇ ਵਿੱਚ ਨਾਲ ਸਾਰੀ ਹੈਲਪ ਕਰ ਰਹੇ ਹਨ ਜੀ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ,
ਬੋਲੇ ਸੋ ਨਿਹਾਲ। ਆਓ ਹੁਣ ਬੋਲੇ ਸੋ ਨਿਹਾਲ। ਗਿਆਨੀ ਜੰਗਬੀਰ ਸਿੰਘ ਜੀ ਉਹਨਾਂ ਦੇ ਪਾਸੋਂ ਕੁਝ ਸਮੇਂ ਦੇ ਵਾਸਤੇ ਗੁਰਮਤਿ ਵਿਚਾਰਾਂ ਗੁਰ ਇਤਿਹਾਸ ਸਰਵਣ ਕਰੀਏ ਜੀ। ਉਹਨਾਂ ਤੋਂ ਉਪਰੰਤ ਸਮਾਪਤੀ ਹੋਵੇਗੀ। ਸੋ ਆਪ ਸਭ ਨੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਾਧੋ ਇਹ ਤਨ ਮਿਥਿਆ ਜਾਨੋ, ਯਾ ਭੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ। ਫਰੀਦਾ ਚੱਬਣ ਚੱਲਣ ਰਤਨ, ਸੇ ਸੁਣੀਅਰ ਬਹਿ ਗਏ, ਹੇੜੇ ਮੋਤੀ ਤਾਹ, ਸੇ ਜਾਨੀ ਚੱਲ ਗਏ, ਹੇੜੇ ਮੋਤੀ ਤਾਹ, ਸੇ ਜਾਨੀ ਚੱਲ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਜਗ ਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਅੰਦਰ ਭਾਈ ਅਵਤਾਰ ਸਿੰਘ ਜੀ ਉਹਨਾਂ ਦੀ ਅੰਤਮ ਅਰਦਾਸ ਵਿੱਚ ਆਪ ਜੀ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਵੈਰਾਗਮਈ ਕੀਰਤਨ ਸਰਵਣ ਕਰ ਰਹੇ ਸੀ। ਸਾਧ ਸੰਗਤ ਜੀ, ਇਹੋ ਜਿਹਾ ਜਦੋਂ ਮੌਕਾ ਹੁੰਦਾ ਹੈ, ਜਿਵੇਂ ਲੋਹਾ ਗਰਮ ਹੁੰਦਾ ਹੈ ਨਾ, ਤੇ ਲੋਹਾਰ ਉਹਨੂੰ ਫਿਰ ਥੌੜੇ ਨਾਲ ਆਪਣੇ ਰੂਪ ਵਿੱਚ ਸ਼ਕਲ ਦੇ ਦਿੰਦਾ। ਠੰਡੇ ਲੋਹੇ ਨੂੰ ਥੌੜੇ ਨਾਲ ਸ਼ਕਲ ਨਹੀਂ ਦਿੱਤੀ ਜਾ ਸਕਦੀ। ਜਦੋਂ ਜੀਵਨ ਦੇ ਅੰਦਰ ਇਹੋ ਜਿਹੀਆਂ ਘਟਨਾਵਾਂ ਘਟਦੀਆਂ ਨੇ, ਜਦੋਂ ਕੋਈ ਸਾਡਾ ਪਿਆਰਾ ਸਾਨੂੰ ਵਿਛੋੜਾ ਦੇ ਦਿੰਦਾ ਹੈ, ਤੇ ਉਸ ਵੇਲੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ, ਜਦੋਂ ਉਹ ਵੈਰਾਗਮਈ ਪੰਕਤੀਆਂ ਸਾਡੇ ਉੱਤੇ ਫਿਰ ਉਹ 100% ਅਸਰ ਕਰਦੀਆਂ। ਸੰਸਾਰ ਫਾਨੀ ਪ੍ਰਤੀਤ ਹੋਣ ਲੱਗ ਜਾਂਦਾ ਹੈ, ਦੇਹ ਝੂਠੀ ਪ੍ਰਤੀਤ ਹੋਣ ਲੱਗ ਜਾਂਦੀ ਹੈ। ਮਨ ਦੇ ਅੰਦਰ ਆਇਆ ਹੋਇਆ ਵੈਰਾਗ, ਵਾਹਿਗੁਰੂ ਦੇ ਨਾਮ ਦੀ ਮਹਿਮਾ ਵਿੱਚ ਜੁੜਿਆ ਹੋਇਆ ਮਨ, ਇਹ ਸਾਰੇ ਸੰਸਾਰ ਨੂੰ ਮਿੱਥਿਆ ਜਾਣਨ ਲੱਗ ਪੈਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ, ਇਹ ਜਗਤ ਸੁਪਨੇ ਦੀ ਨਿਆਈ ਹੈ, ਪਰ ਏਡਾ ਵੱਡਾ ਭਰਮ ਹੈ
ਕਿ ਸਾਨੂੰ ਦੇ ਇਹ ਸੰਸਾਰ ਸੁਪਨਾ ਨਹੀਂ ਪ੍ਰਤੀਤ ਹੁੰਦਾ, ਸੱਚ ਪ੍ਰਤੀਤ ਹੁੰਦਾ ਹੈ। ਹਜੂਰ ਦੇ ਅਮਰ ਵਾਕ ਨੇ, ਜਿਉ ਸੁਪਨਾ ਅਰ ਪਿਖ ਨਾ, ਐਸੇ ਜਗ ਕਉ ਜਾਨ, ਇਨ ਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਆ, ਜਿਵੇਂ ਸੁਪਨਾ ਇਹਨਾਂ ਰਾਤ ਦਾ, ਪੇਖਣਾ ਜਿਵੇਂ ਬਾਜੀਗਰ ਦਾ ਤਮਾਸ਼ਾ ਹੈ, ਉਹ ਕੇਵਲ ਤੈਨੂੰ ਬਨਾਵਟ ਵਾਸਤੇ ਹੀ ਦਿਖਾਇਆ ਜਾਂਦਾ ਹੈ। ਐ ਦੇਹਾਂ ਕਠਪੁਤਲੀ ਦੀ ਤਰ੍ਹਾਂ ਰੂਪ ਧਾਰਦੀਆਂ ਨੇ। ਜੀਵ ਨੂੰ ਵਾਸ਼ਨਾ ਮੁਤਾਬਕ ਉਸ ਸਰੀਰ ਦੇ ਵਿੱਚ ਜਾਣਾ ਪੈਂਦਾ ਹੈ, ਜਿੱਧਰ ਦੀ ਉਹਦੀ ਵਾਸ਼ਨਾ ਹੁੰਦੀ ਹੈ। ਸਤਿਗੁਰੂ ਜੀ ਦੀ ਬਾਣੀ ਦਾ ਇਹ ਫੈਸਲਾ ਹੈ, ਜੇ ਆਪਾਂ ਬਹੁਤੀ ਮਾਇਆ ਨੂੰ ਸਿਮਰੀਏ ਤੇ ਅੰਤ ਕਾਲ ਜੇ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਾਲ ਵਾਲੇ ਉਤਰੈ। ਹਜੂਰ ਕਹਿੰਦੇ ਐ, ਆਪਣੇ ਮਨ ਦੀਆਂ ਵਾਸ਼ਨਾਵਾਂ ਨੂੰ ਸ਼ਬਦ ਵਿੱਚ ਇੱਕ ਮਿਕ ਹੋ ਕੇ ਰੋਕ ਲੈ। ਜਦੋਂ ਸ਼ਬਦ ਦੀ ਤਾਕਤ ਤੇਰੇ ਅੰਦਰ ਪ੍ਰਗਟ ਹੋਏਗੀ ਨਾ, ਤੇ ਤੇਰੀਆਂ ਵਾਸ਼ਨਾਵਾਂ ਰੁਕ ਜਾਣਗੀਆਂ। ਸੁਰਤ ਜਿੰਨਾ ਚਿਰ ਸ਼ਬਦ ਨਾਲ ਨਹੀਂ ਜੁੜਦੀ, ਉਹਨਾਂ ਚਿਰ ਵਾਸ਼ਨਾਵਾਂ ਨਹੀਂ ਰੁਕਦੀਆਂ। ਸਾਧ ਸੰਗਤ ਜੀ, ਜਿਨ੍ਹਾਂ ਸਾਧੂਆਂ ਨੂੰ ਆਪਾਂ ਨਮਸਕਾਰਾਂ ਕਰਦੇ ਆਂ, ਚੇਤੇ ਕਰਦੇ ਆਂ, ਉਹਨਾਂ ਦੇ ਅੰਦਰ ਇਹ ਗੁਣ ਕਿ ਜਿੱਥੇ ਉਹਨਾਂ ਨੇ ਆਪਣੀਆਂ ਵਾਸ਼ਨਾਵਾਂ ਨੂੰ ਰੋਕਿਆ, ਸ਼ਬਦ ਵਿੱਚ ਇੱਕ ਮਿਕ ਹੋਏ, ਉਹਨਾਂ ਦੀ ਸੰਗਤ ਕਰਨ ਵਾਲਿਆਂ ਨੂੰ ਵੀ ਸ਼ਬਦ ਵਿੱਚ ਸੁਰਤ ਜੁੜ ਗਈ ਤੇ ਇੱਕ ਮਿਕ ਉਹਨਾਂ ਨੇ ਕਰ ਦਿੱਤਾ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਹਜੂਰ ਆਪ ਜੀ ਭਾਈ ਅਵਤਾਰ ਸਿੰਘ ਜੀ ਦੀ ਯਾਦ ਵਿੱਚ ਜੁੜਿਆ, ਹਜੂਰ ਦੀ ਵੈਰਾਗਮਈ ਬਾਣੀ ਦਾ ਕੀਰਤਨ ਸੁਣਿਆ। ਰੁਝੇਵੇਂ ਨੇ ਹਾਲ ਭਰਿਆ ਹੋਇਆ ਸੀ, ਬੈਠਣ ਨੂੰ ਜਗ੍ਹਾ ਨਹੀਂ ਸੀਗੀ। ਬਾਹਰ ਮੈਨੂੰ ਸਿੰਘ ਕਹਿੰਦੇ ਵੀ, ਮੈਂ ਕਿਹਾ ਤੁਸੀਂ ਅੰਦਰ ਗਏ ਨਹੀਂ? ਕਹਿਣ ਲੱਗੇ, ਗਿਆਨੀ ਜੀ ਜਾ ਤੇ ਆਏ ਆ, ਪਰ ਬਹਿਣ ਨੂੰ ਥਾਂ ਨਹੀਂ ਹੈ। ਮੈਂ ਕਿਹਾ ਚਲੋ ਫਿਰ ਮੱਥਾ ਟੇਕ ਕੇ ਬਾਹਰ ਆ ਜਾਂਦੇ ਆ। ਬਹੁਤ ਸੰਗਤ ਤੁਸੀਂ ਵੇਖਿਆ, ਸਾਰਿਆਂ ਚਿਰ ਤੋਂ ਬੈਠੇ ਹੋ। ਤੇ ਪਰਿਕਰਮਾ ਕਰਦਿਆਂ ਹੋਇਆਂ ਫਿਰ ਭਾਈ ਸਾਹਿਬ ਜੀ ਨੇ ਇੱਥੇ ਬਿਠਾ ਲਿਆ, ਕਹਿੰਦੇ ਇੱਥੇ ਬੈਠ ਜਾਓ। ਮੇਰਾ ਦਿਲ ਕਰਦਾ ਸੀ ਸਾਹਮਣੇ ਬੈਠ ਕੇ ਕੀਰਤਨ ਸੁਣਾ, ਕਿਉਂਕਿ ਸਾਹਮਣੇ ਬਹਿ ਕੇ ਜਦੋਂ ਕਥਾ ਕੀਰਤਨ ਸੁਣੀਦਾ ਨਾ, ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਵੀ ਸਾਹਮਣੇ ਬਹਿ ਕੇ ਸੁਣਿਆ ਕਰਦੇ ਸੀ। ਬਹੁਤ ਸੰਗਤ ਦਾ ਇਕੱਠ, ਤੇ ਜਿੰਨਾ ਇਹ ਕੀਰਤਨ ਹੋਇਆ ਜਾਂ ਕਥਾ ਹੋ ਰਹੀ ਹੈ, 10 ਕੁ ਮਿੰਟ 'ਚ ਹੀ ਮੈਂ ਸਮਾਪਤੀ ਕਰ ਦੇਣੀ ਹੈ। ਤੁਸੀਂ ਸਾਰੇ ਚਿਰ ਤੋਂ ਬੈਠੇ ਹੋ, ਤੇ ਫਿਰ ਆਪਾਂ ਅੰਤਮ ਅਰਦਾਸ ਵਿੱਚ ਸਭ ਹਾਜ਼ਰੀ ਭਰਾਂਗੇ। ਇਹਦਾ ਸਾਰਾ ਫਲਾਦੇਸ਼ ਰੂਹ ਨੂੰ ਪ੍ਰਾਪਤ ਹੁੰਦਾ। ਸਾਧ ਸੰਗਤ ਜੀ, ਫਿਰ ਕਈ ਸ਼ੰਕਾ ਕਰਦੇ ਆ ਵੀ ਰੂਹ ਨੂੰ ਕਿਵੇਂ ਮਿਲ ਜਾਂਦਾ ਹੈ? ਨਾਮ ਸਰਵਦੇਸ਼ੀ ਹੈ ਮਹਾਰਾਜ ਜੀ ਦਾ। ਨਾਮ ਦੀ ਪਹੁੰਚ ਕਿੱਥੇ ਕੁ ਤੱਕ ਹੈ, ਆਪਾਂ ਸੁਰਤ ਨਾਲ, ਆਪਣੇ ਦਿਮਾਗ ਨਾਲ, ਆਪਣੀ ਸੋਚ ਨਾਲ ਅਨੁਮਾਨ ਨਹੀਂ ਲਾ ਸਕਦੇ। ਹਜੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਨਾਹਨ ਗੁਣ ਨਾਹਨ ਕਛ ਵਿਦਿਆ, ਧਰਮ ਕੌਣ ਗਜ ਕੀਨਾ, ਨਾਨਕ ਬਿਰਦ ਰਾਮ ਕਾ ਦੇਖੋ, ਅਭੈ ਦਾਨ ਤਿਹ ਦੀਨਾ। ਹਜੂਰ ਕਹਿੰਦੇ ਆ, ਹਾਥੀ ਕਿਤੇ ਸਕੂਲ 'ਚ ਪੜ੍ਹਿਆ ਸੀ? ਇਸ ਸਾਖੀ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਬਹੁਤ ਵਾਰ ਜ਼ਿਕਰ ਆਇਆ ਹੈ, ਸ਼ਲੋਕਾਂ ਵਿੱਚ ਵੀ ਆਉਂਦਾ ਹੈ। ਸਾਧ ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਆ, ਸਾਨੂੰ ਭਰੋਸਾ ਬਣਾਉਂਦੇ ਆ ਗਰੀਬ ਨਵਾਜ। ਹਜੂਰ ਕਹਿੰਦੇ, ਤੂੰ ਮਨੁੱਖਾ ਜੂਨ 'ਚ ਹੈ, ਸਮਝ ਸਕਦਾ, ਪੜ੍ਹ ਸਕਦਾ, ਲਿਖ ਸਕਦਾ। ਆਪਣੇ ਦੇਹ ਦੇ ਇਤਿਹਾਸ ਨੂੰ ਛੱਡ ਕੇ ਅਨੰਤ ਵਾਹਿਗੁਰੂ ਵਿੱਚ ਸਮਾਉਣ ਦੀ ਤੈਨੂੰ ਵਾਰੀ ਇਹ ਮਿਲੀ ਹੈ, ਐਵੇਂ ਨਹੀਂ ਦੇਹ ਮਿਲੀ। ਬਹੁਤ ਪੁੰਨਾਂ ਕਰਕੇ ਦੇਹ ਪ੍ਰਾਪਤ ਹੁੰਦੀ ਹੈ, ਬਹੁਤ ਵੱਡੇ ਪੁੰਨ ਹੋਣ। ਮਹਾਂਪੁਰਖ ਕਥਾ 'ਚ ਦੱਸਦੇ ਸੀ ਨਾ, ਭਈ ਜਿੰਨੀਆਂ ਬੋੜ ਨੂੰ ਗੋਲਾਂ ਲੱਗੀਆਂ, ਇੰਨੇ ਚੰਗੇ ਕਰਮ ਕੀਤੇ ਤੇ ਮਨੁੱਖਾ ਦੇਹ ਮਿਲਦੀ ਹੈ। ਤੇ ਜਿੰਨੀਆਂ ਉਹਨਾਂ ਗੋਲਾਂ ਵਿੱਚ ਬੀਜ ਹੈ, ਇੰਨੇ ਚੰਗੇ ਕਰਮ ਕੀਤੇ ਹੋਣ ਤਾਂ ਗੁਰੂ ਕਲਗੀਧਰ ਸਾਹਿਬ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ। ਦੇਹ ਬਹੁਤ ਮੁਸ਼ਕਲ ਮਿਲਦੀ ਹੈ, ਬਹੁਤ ਦੁਰਲਭ ਹੈ ਇਹ ਦੇਹੀ ਪ੍ਰਾਪਤ ਹੋਣੀ। ਤੇ ਜਦੋਂ ਇਹ ਦੇਹ ਪ੍ਰਾਪਤ ਹੁੰਦੀ ਹੈ, ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਕਹਿੰਦੇ ਐ, ਇਸ ਦੇਹ ਨੂੰ ਭਰਮ ਵਿੱਚ ਗਵਾ ਨਾ, ਆਪਣੀ ਸੁਰਤ ਨੂੰ ਜਗਾ। ਤੇ ਜਦੋਂ ਆਪਾਂ ਕੀਰਤਨ ਸੁਣਦੇ ਆ, ਕਥਾ ਸੁਣਦੇ ਆ, ਸਾਡੀ ਸੁਰਤ ਜਾਗ ਪੈਂਦੀ ਹੈ। ਸਾਧ ਸੰਗਤ ਜੀ, ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ, 2 ਬੀਬੀਆਂ, ਇਹ ਮੇਰੇ ਤੋਂ ਪਹਿਲਾਂ ਦਾ ਬਚਨ ਹੈ,
ਉੱਥੇ ਰਾਗੀ ਸਿੰਘ ਜੀ ਰਿਟਾਇਰ ਹੋਏ ਸੀ ਜਥੇ ਦੇ ਸਿੰਘ। ਬਹੁਤ ਲੰਮਾ ਸਮਾਂ ਉਹਨਾਂ ਨੇ ਤਕਰੀਬਨ ਆਪਣੀ ਜ਼ਿੰਦਗੀ ਦੇ 35 ਸਾਲ ਸੇਵਾ ਕੀਤੀ ਕੀਰਤਨ ਦੀ। ਕਥਾ ਵੀ ਕਰ ਲੈਂਦੇ ਸਨ। ਬਹੁਤ ਸਹਿਜ ਵਾਲਾ ਜੀਵਨ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਸਾਹਮਣੇ ਕੋਈ ਕ੍ਰਿਸ਼ਮਾ ਹੋਇਆ ਹੋਵੇ ਮੈਨੂੰ ਜ਼ਰੂਰ ਦੱਸੋ। ਕਹਿੰਦੇ 2 ਮਾਤਾਵਾਂ ਸੀਗੀਆਂ ਗਿਆਨੀ ਜੀ, 18 ਘੰਟੇ ਚੌਂਕੜਾ ਲਾਉਂਦੀਆਂ ਸੀ। ਤੇ ਕਹਿੰਦੇ ਉਹਨਾਂ ਵਿੱਚੋਂ ਇੱਕ ਜੰਮੂ ਦੀ ਰਹਿਣ ਵਾਲੀ ਸੀ, ਉਹਨੂੰ ਪਰਿਵਾਰਕ ਕੋਈ ਜਿਹੜੀ ਮਜਬੂਰੀ ਬਣੀ ਉਹ ਚਲੇ ਗਈ। ਤੇ ਜਦੋਂ ਕਿਤੇ ਉਹਨੇ ਆਉਣਾ, ਇੱਕ ਰਸ ਚੌਂਕੜਾ ਲਾਉਣਾ, ਇੱਕ ਨਾਲ ਦੀ ਸਾਥਣ ਉੱਥੇ ਰਹਿੰਦੀ ਸੀ। ਤੇ ਉਹਦਾ ਜਦੋਂ ਅੰਤ ਦਾ ਸਮਾਂ ਆਇਆ ਨਾ, ਉਹਨੂੰ ਮਿਲਣ ਵਾਸਤੇ ਆਈ। ਉਸ ਮਾਤਾ ਦਾ ਨਾਂ ਸੀ ਭਜਨ ਕੌਰ। ਉਹਨੂੰ ਪੁੱਛਿਆ ਵੀ ਨਾਲ ਦੀ ਨੇ ਕਿ ਭਜਨ ਕੌਰੇ ਤੂੰ ਇੰਨਾ ਚੌਂਕੜਾ ਕਿਵੇਂ ਲਾ ਲੈਣੀ 18 ਘੰਟੇ? ਕਹਿੰਦੀ ਹੈ ਉਹ ਵੀ ਸਰੀਰ ਦੀ ਕਿਰਿਆ ਕਰਨ ਲਈ ਮੈਂ ਉੱਠਦੀ ਹਾਂ, ਮਨ ਉੱਠਣ ਨੂੰ ਨਹੀਂ ਕਰਦਾ। ਇੰਨਾ ਸ਼ਬਦ ਵਿੱਚ ਏਕਤਾ ਮਨ ਪਾ ਜਾਂਦਾ ਹੈ ਕਿ 18 ਘੰਟੇ ਵੀ ਚੌਂਕੜਾ ਲੱਗਾ, ਸੁਰਤ ਜਿਹੜੀ ਉਹ ਸਰੀਰ 'ਚ ਨਹੀਂ ਵਰਤਦੀ। ਤੇ ਉਸ ਨੂੰ ਮਿਲਣ ਆਈ। ਤੇ ਸਾਰੀ ਸੰਗਤ ਜਦੋਂ ਉੱਥੇ ਆਪਾਂ ਰਹਿੰਦੇ ਹਾਂ, ਜਿਵੇਂ ਮੈਂ ਰਿਹਾ, ਆਪਾਂ ਇੱਕ ਦੂਸਰੇ ਨੂੰ ਜਾਣਦੇ ਹੁੰਦੇ ਹਾਂ, ਸਾਰੇ ਇੱਕ ਦੂਸਰੇ ਨਾਲ ਪਿਆਰ ਕਰਦੇ ਆ। ਤੇ ਉਹਨਾਂ ਆ ਕੇ ਹਸਪਤਾਲ ਦੱਸਤਾ ਵੀ ਕੱਲ ਨੂੰ ਤੂੰ ਚੜ੍ਹਾਈ ਕਰ ਜਾਣਾ ਤੇ ਤੂੰ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜ, ਹੋਰ ਕਿਸੇ ਬੰਨੇ ਧਿਆਨ ਨਾ ਦੇ। ਤੇ ਸਭ ਨੇ ਵੇਖਿਆ ਵੀ ਮਾਤਾ ਭਜਨ ਕੌਰ ਆਈ ਹੈ। ਜਦੋਂ ਸ਼ਾਮ ਨੂੰ ਸਰਾਂ 'ਚ ਲੱਭਣ ਵੀ ਕਮਰਾ ਕਿਹੜਾ, ਮਾਤਾ ਭਜਨ ਕੌਰ ਨੂੰ ਮਿਲੀਏ। ਉੱਥੋਂ ਦੀ ਸਥਾਨਕ ਸੰਗਤ ਵੇਖਿਆ ਵੀ ਕਮਰੇ ਤੇ ਕਿਸੇ ਵਿੱਚ ਵੀ ਨਹੀਂ ਮਾਤਾ ਠਹਿਰੀ ਹੋਈ। ਉਹ ਤੇ ਦਮਕਸ਼ੀ ਕਰਕੇ ਆਈ ਸੀ, ਉਵੇਂ ਹੀ ਚਲੀ ਗਈ ਵਾਪਸ। ਇਹ ਜੀ ਅਵਸਥਾ ਸ਼ਬਦ ਨਾਲ ਆ ਜਾਂਦੀ ਹੈ। ਸਰੀਰ ਕਰਕੇ ਵੀ ਉਹ ਜਿੱਥੇ ਮਰਜ਼ੀ ਜਾ ਸਕਦੇ ਆ ਤੇ ਆ ਸਕਦੇ ਆ। ਸਿਰਫ ਜਿੰਨਾ ਚਿਰ ਸਾਡਾ ਭਰਮ ਨਹੀਂ ਨਾ ਨਾਸ ਹੁੰਦਾ, ਉਹਨਾਂ ਚਿਰ ਸਾਨੂੰ ਇਹ ਸਭ ਕੁਝ ਕ੍ਰਿਸ਼ਮਾ ਲੱਗਦਾ। ਤੇ ਮਹਾਂਪੁਰਖਾਂ ਦੇ ਜੀਵਨ ਵਿੱਚ ਕਿੰਨੀਆਂ ਸਾਖੀਆਂ ਆਪਾਂ ਸੁਣਦੇ ਹਾਂ। ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਜੀਵਨ ਵਿੱਚ ਇਹੋ ਜਿਹੀਆਂ ਘਟਨਾਵਾਂ ਘਟੀਆਂ ਨੇ। ਸਾਧ ਸੰਗਤ ਜੀ, ਇਹ ਸ਼ਕਤੀ ਗੁਰਸਿੱਖਾਂ ਵਿੱਚ ਸ਼ਬਦ ਦੀ ਬਰਕਤ ਨਾਲ ਆਉਂਦੀ ਹੈ। ਜੇ ਆਪਣੇ ਅੰਦਰ ਪਦਾਰਥਾਂ ਦਾ ਮੋਹ ਵੱਧਦਾ ਜਾਂਦਾ ਹੈ, ਮਾਇਆ ਦੀ ਖਿੱਚ ਵੱਧਦੀ ਜਾਂਦੀ ਹੈ, ਫਿਰ ਦੇਹ ਅਧਿਆਸ ਵੱਧਦਾ ਜਾਂਦਾ ਹੈ ਤੇ ਸਰੀਰ ਮਨ ਦੇ ਉੱਤੇ ਭਾਰੂ ਪੈਣ ਲੱਗ ਜਾਂਦਾ ਹੈ, ਜਿਸ ਕਰਕੇ ਸਾਨੂੰ ਸ਼ਬਦ ਦੀ ਪ੍ਰੀਤ ਛੁੱਟਦੀ ਹੈ ਤੇ ਸੰਸਾਰ ਸੱਚਾ ਭਾਸਣ ਲੱਗ ਜਾਂਦਾ ਹੈ। ਜਦੋਂ ਸੰਸਾਰ ਸੱਚਾ ਭਾਸਦਾ ਹੈ, ਵਾਹਿਗੁਰੂ ਨਾਲੋਂ ਨਾਤਾ ਟੁੱਟਣ ਲੱਗ ਜਾਂਦਾ ਹੈ। ਜਦੋਂ ਆਪਾਂ ਸਤਿਗੁਰੂ ਦੇ ਹਜ਼ੂਰ ਆਉਨੇ ਆ, ਜਿਸ ਜ਼ਿੰਦਗੀ ਨੂੰ ਆਪਾਂ ਇੰਨਾ ਲੰਮਾ ਤੇ ਇੰਨਾ ਸੱਚਾ ਮੰਨਦੇ ਆ, ਸਤਿਗੁਰੂ ਕਿਰਪਾ ਕਰਕੇ ਦੱਸੋ ਇਹ ਜ਼ਿੰਦਗੀ ਮਹਾਰਾਜ ਕੈਸੀ ਹੈ? ਜਿਹੜੇ ਸਰੀਰ ਨੂੰ ਅਸੀਂ ਧਾਰਨ ਕੀਤਾ ਹੈ, ਇਹ ਸਰੀਰ ਕਿਹੋ ਜਿਹਾ ਹੈ? ਤੇ ਹਜ਼ੂਰ ਦੀ ਬਾਣੀ ਕਹਿੰਦੀ ਹੈ, ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨ ਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਸਤਿਗੁਰੂ ਜੀ ਕਹਿੰਦੇ ਆ ਇਸ ਸਰੀਰ ਦੀ ਰਚਨਾ। ਇਸ ਤਰ੍ਹਾਂ ਵਾਹਿਗੁਰੂ ਨੇ ਰਚਨਾ ਰਚੀ ਹੈ ਇਸ ਸੰਸਾਰ ਦੀ। ਜਿਸ ਸਰੀਰ ਨੂੰ ਆਪਾਂ ਬਹੁਤ ਸਥਾਈ ਸਮਝਦੇ ਹਾਂ, ਸਾਧ ਸੰਗਤ ਜੀ, ਰੂਹ ਕਰਕੇ ਸਾਨੂੰ ਅਨੁਮਾਨ ਨਹੀਂ ਕਿ ਕਿੰਨੀਆਂ ਕੁ ਰੂਹਾਂ ਸੰਗਤ ਕਰਦੀਆਂ ਗੁਪਤ ਰੂਪ ਵਿੱਚ। ਜਦੋਂ ਮਹਾਂਪੁਰਖ ਕਥਾ ਕਰਿਆ ਕਰਦੇ ਤੇ ਕਮਾਈ ਵਾਲੇ ਸਿੰਘਾਂ ਨੂੰ ਐਸੀਆਂ ਰੂਹਾਂ ਦਾ ਸਪਰਸ਼ ਹੁੰਦਾ। ਇਹ ਅਦ੍ਰਿਸ਼ ਸੰਸਾਰ ਹੈ ਜਿਹੜਾ ਸਾਨੂੰ ਨਹੀਂ ਦਿਸਦਾ, ਪਰ ਸਰੀਰ ਦੇ ਛੁੱਟਦਿਆਂ ਹੀ ਉਹ ਅਦ੍ਰਿਸ਼ ਸੰਸਾਰ ਸਾਡੇ ਸਾਹਮਣੇ ਦ੍ਰਿਸ਼ ਹੋ ਜਾਂਦਾ ਹੈ। ਜਿਵੇਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਫਰੀਦਾ ਦੋਹ ਦੀਵੀ ਬਲੰਦਿਆਂ ਮਲਕ ਬਹਿਠਾ ਆਏ, ਗੜ ਲੀਤਾ ਘਟ ਲੂਟਿਆ, ਦੀਵੜੇ ਗਿਆ ਬੁਝਾਏ। ਕਹਿੰਦੇ ਜਿਸ ਧਰਮ ਰਾਜੇ ਨੂੰ ਤੂੰ ਕਹਿਣਾ ਨਾ ਕਿੱਥੇ ਆ ਧਰਮ ਰਾਜਾ, ਐਵੇਂ ਇਹ ਗੱਲਾਂ ਹੀ ਨੇ ਕਹਿਣ ਦੀਆਂ।
ਬਾਬਾ ਫਰੀਦ ਸਾਹਿਬ ਕਹਿੰਦੇ ਨੇ ਤੇਰੀਆਂ ਅੱਖਾਂ ਦੇ ਖੁੱਲਿਆਂ ਜਦੋਂ ਅੰਤ ਦਾ ਸਮਾਂ ਆਇਆ ਉਦੋਂ ਤੇਰੇ ਸਾਹਮਣੇ ਆ ਤੈਨੂੰ ਦਿਖਾਈ ਦੇਣੀ ਹੈ। ਸਾਧ ਸੰਗਤ ਜੀ, ਅਗਲੇ ਸੰਸਾਰ ਦੀ ਸੋਝੀ ਸਾਨੂੰ ਸਤਿਗੁਰੂ ਜੀ ਦੀ ਬਾਣੀ ਦਿੰਦੀ ਹੈ। ਗਰੀਬ ਨਵਾਜ ਕਹਿੰਦੇ ਨੇ ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪ ਨਾ ਮਾਸਾ ਹੈ। ਜਿੰਨੇ ਵੀ ਨਰਕ ਨੇ 18 ਨਰਕ ਮੰਨੇ ਹੋਏ ਆ। ਤੇ ਕੋਈ ਕਹਿੰਦਾ ਨਰਕ ਨਹੀਂ ਹੈ, ਸਵਰਗ ਨਹੀਂ ਹੈ। ਮੈਨੂੰ ਇੱਕ ਵਾਰੀ ਕਿਸੇ ਅੰਗਰੇਜ਼ ਨੇ ਪੁੱਛਿਆ ਅਮਰੀਕਾ ਦੇ 에ਅਰਪੋਰਟ ਤੇ, ਭਈ ਸਾਡੇ ਵਿੱਚ ਇਹ ਦੋ ਚੀਜ਼ਾਂ ਤੁਸੀਂ ਕੀ ਸਮਝਦੇ, ਤੁਸੀਂ ਕਿ ਹੈਵਨ 'ਚ ਜਾਂਦੇ ਆ ਕਿ ਜਾਂ ਹੈਲ 'ਚ ਜਾਂਦੇ? ਮੈਂ ਅਸੀਂ ਦੋਵਾਂ 'ਚ ਹੀ ਨਹੀਂ ਜਾਂਦੇ। ਕਹਿੰਦਾ ਤੀਸਰੀ ਤਾਂ ਅਸੀਂ ਸੁਣੀ ਹੀ ਨਹੀਂ। ਮੈਂ ਕਿਹਾ ਸਾਨੂੰ ਸਤਿਗੁਰੂ ਜੀ ਨੇ ਆਪਣੇ ਸ਼ਬਦ ਦੀ ਦਾਤ ਦੇ ਕੇ ਸੱਚਖੰਡ ਦੀ ਦਾਤ ਦਿੱਤੀ ਹੋਈ ਹੈ। ਨਰਕਾਂ 'ਚ ਪੈਣ ਤੋਂ ਉਹ ਡਰਦਾ ਜਿਨ ਪਾਪ ਕੀਤੇ। ਸਵਰਗਾਂ ਦੀ ਇੱਛਾ ਉਹ ਕਰਦਾ ਜਿਹੜਾ ਪੁੰਨਾ ਕਰਕੇ ਭੋਗਾਂ ਦੇ ਭੋਗਣ ਵਿੱਚ ਮਨ ਫਸਿਆ ਹੋਇਆ ਹੈ। ਤੇ ਗੁਰਮੁਖ ਤੇ ਇੰਦਰ ਦੇ ਰਾਜ ਨੂੰ ਵੀ ਸਵਰਗ ਦੇ ਰਾਜ ਨੂੰ ਵੀ ਤੁੱਛ ਸਮਝਦੇ ਆ। ਕਿਹਾ ਗੁਰੂ ਨਾਨਕ ਸਾਹਿਬ ਜੀ ਜੋ ਤੁਸੀਂ ਸਾਨੂੰ ਸਿੱਖੀ ਦਾ ਰਾਜ ਦਿੱਤਾ ਹੈ। ਸਾਧ ਸੰਗਤ ਜੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਬਾਬਾ ਵੀਰ ਸਿੰਘ ਜੀ ਨੌਰੰਗਾਬਾਦੀ ਦੀ ਉਸਤਤ ਸੁਣੀ। ਕਦੇ ਬਾਬਾ ਜੀ ਨੇ ਫੌਜ ਵਿੱਚ ਨੌਕਰੀ ਕੀਤੀ, ਫਿਰ ਜਦੋਂ ਆਤਮਿਕ ਸਿੱਧੀ ਪ੍ਰਾਪਤ ਕੀਤੀ, ਬ੍ਰਹਮ ਗਿਆਨ ਨੂੰ ਪ੍ਰਾਪਤ ਕੀਤਾ, ਬਾਬਾ ਸਾਹਿਬ ਸਿੰਘ ਜੀ ਬੇਦੀ ਜੀ ਦੀ ਸੇਵਾ ਕਰਕੇ ਐਡਾ ਅਦੁੱਤੀ ਲੰਗਰ ਚਲਾਇਆ। ਸ਼ੇਰੇ ਪੰਜਾਬ ਨੇ ਆ ਕੇ ਵੇਖਣਾ ਚਾਹਿਆ ਵੀ ਜਿੱਥੋਂ ਇੰਨੀ ਰਿਆਇਆ ਪ੍ਰਸ਼ਾਦਾ ਛਕ ਰਹੀ ਹੈ ਵੀ ਚੱਲਾਂ ਮੈਂ ਵੀ ਵੇਖਾਂ। ਬਾਬਾ ਵੀਰ ਸਿੰਘ ਜੀ ਦੀ ਰੂਹਾਨੀਅਤ ਦਾ ਇਹੋ ਜਿਹਾ ਅਸਰ ਹੋਇਆ, ਮਹਾਰਾਜੇ ਨੇ ਲੰਗਰ ਛਕਿਆ, ਦੋਵੇਂ ਹੱਥ ਜੋੜ ਕੇ ਆਖਿਆ ਮਹਾਰਾਜ ਮੈਨੂੰ ਸੇਵਾ ਦਿਓ, ਮੈਂ ਆਪ ਜੀ ਦੇ ਲੰਗਰ ਦੀ ਸੇਵਾ ਦੇ ਨਾਮ ਨਾਲ ਜਗੀਰ ਲਾ ਦਿਆਂ। ਤੇ ਬਾਬਾ ਵੀਰ ਸਿੰਘ ਜੀ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ, ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਤੁਹਾਨੂੰ ਇਸ ਧਰਤੀ ਦੇ ਟੁਕੜੇ ਦਾ ਰਾਜ ਦਿੱਤਾ ਜਿੱਥੇ ਖਾਲਸਾ ਰਾਜ ਹੋ ਰਿਹਾ ਹੈ। ਸਤਿਗੁਰੂ ਜੀ ਨੇ ਸਾਨੂੰ ਸਾਰੀ ਕਾਇਨਾਤ ਦਾ ਹੀ ਰਾਜ ਦੇ ਦਿੱਤਾ ਹੈ। ਬਾਬਾ ਵੀਰ ਸਿੰਘ ਜੀ ਕਹਿੰਦੇ ਮਹਾਰਾਜਾ ਸਾਹਿਬ ਜੇ ਕੁਝ ਤੁਹਾਨੂੰ ਚਾਹੀਦਾ ਤਾਂ ਮੈਨੂੰ ਦੱਸੋ। ਇਹ ਹੈ ਪੂਰਨ ਸਾਧੂ ਜਿਨ੍ਹਾਂ ਨੂੰ ਪ੍ਰਕਾਸ਼ ਹੋ ਚੁੱਕਾ ਹੈ, ਗਿਆਨ ਹੋ ਚੁੱਕਾ ਹੈ। ਸਾਧ ਸੰਗਤ ਜੀ, ਇਹ ਮਾਰਗ ਗੁਰਸਿੱਖੀ ਦਾ ਮਾਰਗ ਹੈ। ਆਪਾਂ ਸਭ ਇਸ ਦੇ ਪਾਂਧੀਆਂ। ਦਮਦਮੀ ਟਕਸਾਲ ਉਹ ਸਿਰਮੌਰ ਸੰਸਥਾ ਹੈ ਬਾਜਾਂ ਵਾਲੇ ਸਤਿਗੁਰੂ ਜੀ ਨੇ ਜਿਸ ਨੂੰ ਆਪ ਚਲਾਇਆ। ਮੈਂ ਸਭ ਸੰਪਰਦਾਵਾਂ ਦੇ ਅੱਗੇ ਸੀਸ ਝੁਕਾਉਣਾ। ਸਤਿਕਾਰਯੋਗ ਨੇ ਸਾਰੀਆਂ ਸੰਪਰਦਾਵਾਂ, ਸਭ ਨਾਲ ਸਾਡਾ ਪਿਆਰ ਹੈ। ਪੰਥ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਸੰਪਰਦਾਵਾਂ ਨੇ ਵੀ, ਪਰ ਇਸ ਸੰਪਰਦਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪ ਚਲਾਉਣ ਦਾ ਹੁਕਮ ਦਿੱਤਾ। ਗਰੀਬ ਨਵਾਜ ਜੀ ਨੇ ਇਹ ਜੇ ਸਾਡੇ ਵਕਤ ਵਿੱਚ ਨਾਮ ਬਾਣੀ ਦੇ ਰਸੀਏ ਗੁਰਮੁਖ ਜਿਨ੍ਹਾਂ ਵਿੱਚ ਵਾਕ ਸਿੱਧੀਆਂ ਸੀਗੀਆਂ, ਅੰਤਰਯਾਮਤਾ ਸੀ, ਪਰ ਆਪਣੇ ਆਪ ਨੂੰ ਛੁਪਾਉਣਾ, ਕਿਉਂਕਿ ਹਜੂਰ ਕਹਿੰਦੇ ਹੁਣ ਨਜ਼ੀਕ ਖੁਦਾਏ ਦਾ ਭੇਦ ਨਾ ਕਿਸੈ ਦੇਣ। ਉਹ ਕਿਸੇ ਨੂੰ ਆਪਣਾ ਭੇਦ ਨਹੀਂ ਦਿੰਦੇ। ਸੰਸਾਰ ਤੋਂ ਬਾਅਦ ਜੋ ਕੁਝ ਵੀ ਵਾਪਰਦਾ ਹੈ ਸਤਿਗੁਰੂ ਜੀ ਨੇ ਆਪਣੀ ਸਿੱਖਿਆ ਦੁਆਰਾ, ਉਪਦੇਸ਼ ਦੁਆਰਾ ਸਾਨੂੰ ਬਾਣੀ ਵਿੱਚ ਦੱਸਿਆ ਕਿ ਉਸ ਸਮੇਂ ਕਿਹੋ ਜਿਹਾ ਮਨਮੁਖ ਲਈ ਕਠਿਨ ਮਾਰਗ ਹੁੰਦਾ ਹੈ ਤੇ ਕਿਹੋ ਜਿਹਾ ਗੁਰਮੁਖ ਦਾ ਮਾਰਗ ਹੁੰਦਾ ਹੈ ਤੇ ਕਿਵੇਂ ਕਿਵੇਂ ਉਹਨਾਂ ਨੂੰ ਅੱਗੇ ਸੁਖ ਪਾਲਕੀਆਂ ਪ੍ਰਾਪਤ ਹੁੰਦੀਆਂ। ਇਹ ਬਚਨ ਕਹਿ ਕੇ ਫਿਰ ਮੈਂ ਹੁਣ ਸਮਾਪਤੀ ਕਰਾਂ। ਹਜੂਰ ਧੰਨ ਗੁਰੂ ਨਾਨਕ ਸਾਹਿਬ ਜੀ ਜਗਤ ਜਲੰਦੇ ਨੂੰ ਠਾਰਦੇ ਹੋਏ ਸਤਿਗੁਰੂ ਜੀ ਮਹਾਰਾਜ ਨੇ ਵੇਖਿਆ ਕਿ ਪਿਤਾ ਜੀ ਦੀ ਆਜੂ ਪੂਰੀ ਹੋਣ ਵਾਲੀ ਹੈ। ਹਜੂਰ ਨੇ ਕੁੱਲ ਦੁਨੀਆ ਤਾਰੀ, ਆਪਣੇ ਪਿਤਾ ਜੀ ਨੂੰ ਮਹਾਰਾਜ ਨੇ ਗਿਆਨ ਨਹੀਂ ਸੀ ਦਿੱਤਾ। ਉਹ ਮਹਾਰਾਜ ਨੂੰ ਆਪਣਾ ਪੁੱਤਰ ਹੀ ਸਮਝਦੇ ਆ। ਮਹਾਰਾਜ ਦੇ ਚਿੱਤ ਵਿੱਚ ਫਿਰ ਦਇਆ ਆਈ ਕਿ ਪਿਤਾ ਜੀ ਦੇ ਹੁਣ ਸਰੀਰ ਛੱਡਣ ਦਾ ਸਮਾਂ ਆ ਗਿਆ। ਮਹਾਰਾਜ ਤਲਵੰਡੀ ਆ ਗਏ ਗਰੀਬ ਨਵਾਜ। ਬਹੁਤ ਖੁਸ਼ੀ ਹੋਈ ਘਰ ਵਿੱਚ ਸਤਿਗੁਰੂ ਜੀ ਦੇ ਆਉਣ ਨਾਲ। ਮਹਾਰਾਜ ਘਰ ਹੀ ਨਹੀਂ ਸੀ ਆਇਆ ਕਰਦੇ ਸਤਿਗੁਰੂ ਜੀ। ਜਦੋਂ ਹਜੂਰ ਆਏ ਮਹਾਰਾਜ ਦੇ ਪਿਤਾ ਜੀ ਨੇ ਬੜੀ ਖੁਸ਼ੀ ਕੀਤੀ ਤੇ ਕਿਹਾ ਚੰਗਾ ਹੋਇਆ ਤੁਸੀਂ ਆ ਗਏ, ਅਸੀਂ ਤਾਂ ਪਿਤਰਾਂ ਦਾ ਸਰਾਧ ਕਰਨ ਲੱਗੇ ਸਾਂ ਤੇ ਹੁਣ ਤੁਹਾਡੇ ਹੱਥੀਂ ਕਰਾਉਨੇ ਆ। ਹਜੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਿਤਾ ਜੀ
ਸਾਡੇ ਪਿਤਰਾਂ ਨੂੰ ਤਾਂ ਸ਼ਰਾਧਾਂ ਦੀ ਲੋੜ ਨਹੀਂ ਹੈ, ਕਿਉਂਕਿ ਸ਼ਰਾਧਾਂ ਦੇ ਕਰਨ ਨਾਲ ਕਹਿੰਦੇ ਆ ਬੈਕੁੰਠ ਮਿਲਦਾ ਹੈ। ਮਹਾਰਾਜ ਕਹਿੰਦੇ ਪਿਤਾ ਜੀ ਤੁਹਾਡੇ ਵੱਡੇ ਸਾਡੇ ਦਾਦਾ ਜੀ ਸ਼ਿਵ ਰਾਮ ਜੀ ਉਹ ਤਾਂ ਸੱਚਖੰਡ ਬੈਠੇ ਆ, ਦੇਖਣਾ ਚਾਹੁੰਦੇ ਹੋ? ਮਹਾਰਾਜ ਦੇ ਪਿਤਾ ਜੀ ਕਹਿੰਦੇ ਦਿਖਾ ਦਿਓ ਤਾਂ ਫਰੀਦੂ ਕੀ ਚੰਗਾ ਹੈ। ਹਜੂਰ ਰਸੋਈ 'ਚ ਬੈਠੇ ਆ, ਸ਼੍ਰੀ ਮਾਤਾ ਤ੍ਰਿਪਤਾ ਜੀ ਪ੍ਰਸ਼ਾਦਾ ਲਾਉਂਦੇ ਆ ਤੇ ਮਹਾਰਾਜ ਨੇ ਆਪਣੇ ਪਿਤਾ ਜੀ ਦਾ ਹੱਥ ਫੜ ਲਿਆ। ਸੱਚੇ ਪਾਤਸ਼ਾਹ ਜੀ ਨੇ ਹੱਥ ਕੀ ਫੜਿਆ? ਜਿਵੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਦੇ ਆ ਨਾ ਆਪਾਂ, ਦਸਤਗੀਰ ਪੀਰ ਦਾ ਬੇਟਾ ਨਾਲ ਲੈ ਕੇ ਤੇ ਮਹਾਰਾਜ ਲੱਖ ਪਤਾਲਾਂ ਲੱਖ ਆਕਾਸ਼ ਅੱਖ ਫੁਰਕ ਵਿੱਚ ਸਭ ਦਖਲਾਈ। ਇੰਨੇ 'ਚ 10 ਨਹੀਂ ਗਿਣ ਸਕਦੇ ਅੱਖ ਫੁਰਕਣ ਵਿੱਚ। ਸਤਿਗੁਰੂ ਜੀ ਨੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਵਿਖਾਤੇ। ਮਹਾਰਾਜ ਨੇ ਹੱਥ ਕੀ ਫੜਿਆ ਆਪਣੇ ਪਿਤਾ ਜੀ ਦਾ? ਸਤਿਗੁਰੂ ਜੀ ਸੱਚਖੰਡ ਲੈ ਗਏ। ਜਦੋਂ ਸੱਚਖੰਡ ਦੇ ਅੰਦਰ ਪ੍ਰਵੇਸ਼ ਹੋਏ, ਸਾਰੇ ਹੀ ਅੱਗੇ ਪਿੱਤਰ ਉੱਠ ਕੇ ਖਲੋ ਗਏ। ਬਾਬਾ ਕਾਲੂ ਜੀ ਦੇ ਚਰਨਾਂ ਤੇ ਮੱਥਾ ਟੇਕਣ ਲੱਗ ਪਏ। ਕਹਿੰਦੇ ਮਹਾਰਾਜ ਤੁਸੀਂ ਮੇਰੇ ਪਿਤਾ ਜੀ ਹੋ, ਤੁਸੀਂ ਮੇਰੇ ਬਜ਼ੁਰਗ ਹੋ, ਮੈਨੂੰ ਕਿਉਂ ਮੱਥਾ ਟੇਕਦੇ ਹੋ? ਕਹਿੰਦੇ ਬਾਬਾ ਕਾਲੂ ਤੇਰੇ ਘਰ ਨਿਰੰਕਾਰ ਨੇ ਅਵਤਾਰ ਲਿਆ ਤੇ ਸਾਨੂੰ ਉਸੇ ਦਿਨ ਹੀ ਸੱਚਖੰਡ ਵਿੱਚ ਥਾਂ ਮਿਲ ਗਈ। ਜਦੋਂ ਸਾਰੇ ਬਾਬਾ ਕਾਲੂ ਜੀ ਨੂੰ ਮਾਣ ਦੇ ਰਹੇ ਆ, ਸਤਿਕਾਰ ਦੇ ਰਹੇ ਆ, ਇੰਨਾ ਆਨੰਦ ਇੰਨਾ ਸੁਖ ਕਿ ਬਾਬਾ ਕਾਲੂ ਜੀ ਦਾ ਮਨ ਪਰਚ ਗਿਆ ਵੀ ਇੱਥੇ ਹੀ ਰਹੀਏ, ਹੁਣ ਨਹੀਂ ਜਾਣਾ ਵਾਪਸ। ਇਧਰੋਂ ਚੌਂਕੇ ਵਿੱਚ ਬੈਠਿਆਂ ਹਜੂਰ ਨੇ ਹੱਥ ਛੱਡਤਾ, ਉੱਥੇ ਹੀ ਪ੍ਰਗਟ ਹੋ ਗਏ। ਫਿਰ ਮਹਾਰਾਜ ਦੇ ਪਿਤਾ ਜੀ ਬਰਾਗ ਕਰਨ ਲੱਗ ਗਏ, ਚਰਨ ਪਕੜਨ ਲੱਗੇ। ਹਜੂਰ ਕਹਿੰਦੇ ਨਹੀਂ ਪਿਤਾ ਜੀ ਤੁਸੀਂ ਸਰੀਰ ਕਰਕੇ, ਸਾਡਾ ਧਰਮ ਹੈ, ਅਸੀਂ ਮਰਿਆਦਾ ਪੁਰਸ਼ੋਤਮ ਆ, ਤੁਸੀਂ ਸਾਡੇ ਪਿਤਾ ਹੋ। ਤੇ ਮਹਾਰਾਜ ਦੇ ਪਿਤਾ ਜੀ ਕਹਿੰਦੇ ਸਤਿਗੁਰੂ ਹੁਣ ਤੇ ਮੈਨੂੰ ਦਿਖਾਤਾ ਤੁਸੀਂ ਕੌਣ ਹੋ। ਗਰੀਬ ਨਵਾਜ ਮੈਨੂੰ ਚਰਨ ਪਰਸ ਲੈਣ ਦਿਓ, ਪੁੱਤਰ ਨਹੀਂ ਜਾਣ ਰਹੇ। ਤੇ ਕਿਹਾ ਮੈਨੂੰ ਉੱਥੇ ਹੀ ਪਹੁੰਚਾ ਦਿਓ, ਮੈਂ ਨਹੀਂ ਆਉਣਾ ਇਸ ਦੇਹ ਵਿੱਚ, ਮੈਨੂੰ ਉੱਥੇ ਹੀ ਪਹੁੰਚਾ ਦਿਓ। ਤੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਪਿਤਾ ਜੀ ਤੁਹਾਡੀ 4 ਦਿਨ ਦੀ ਆਜੂ ਹੈ, ਤੁਸੀਂ ਸਰੀਰ ਛੱਡ ਕੇ ਉੱਥੇ ਹੀ ਪਹੁੰਚ ਜਾਣਾ ਹੈ। ਵਾਹਿਗੁਰੂ ਦਾ ਹੁਕਮ ਐਸਾ ਹੈ, ਨਿਰੰਕਾਰ ਦੀ ਆਗਿਆ ਪਾਲਣੀ ਚਾਹੀਦੀ ਹੈ। ਰਾਗੀ ਸਿੰਘਾਂ ਨੇ ਇੱਕ ਇੱਕ ਸ਼ਬਦ ਬੜੇ ਪ੍ਰਕਰਣ ਤੇ ਪੜਿਆ, ਬੜਾ ਹੀ ਮਨ ਲੱਗਿਆ, ਕਿਉਂਕਿ ਇਹੋ ਜਿਹੇ ਸਮੇਂ ਤੇ ਜਦੋਂ ਵਿਰਾਗਮਈ ਬਾਣੀ ਪੜ੍ਹੀ ਜਾਂਦੀ ਹੈ ਨਾ, ਚਿੱਤ ਖਿਆਲ ਫਿਰ ਉਸ ਸ਼ਬਦ ਦੇ ਵਿੱਚ ਜੁੜ ਜਾਂਦਾ ਹੈ। ਮਹਾਰਾਜ ਦੇ ਪਿਤਾ ਜੀ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਜੇ ਮੇਰੇ ਕੋਲ 4 ਦਿਨ ਦੀ ਆਜੂ ਹੈ, ਮੈਂ ਕੀ ਕਰਤੱਵ ਕਰਾਂ? ਮਹਾਰਾਜ ਮੈਂ ਕੀ ਕਰਾਂ? ਹਜੂਰ ਨੇ ਰਾਗ ਮਾਰੂ ਵਿੱਚ ਸ਼ਬਦ ਉਚਾਰਿਆ। ਫਿਰ ਸਤਿਗੁਰੂ ਜੀ ਨੇ ਪਿਤਾ ਜੀ ਨੂੰ ਉਪਦੇਸ਼ ਦਿੱਤਾ। ਜਦੋਂ ਆਪਣੇ ਪਿਤਾ ਜੀ ਦੀ ਕਲਿਆਣ ਕੀਤੀ, ਮਹਾਰਾਜ ਕਹਿੰਦੇ ਆ ਪਿਛਲ ਰਾਤੀ ਸੱਦੜਾ ਨਾਮ ਖਸਮ ਕਾਲੇ। ਹਜੂਰ ਕਹਿੰਦੇ ਪਿਤਾ ਜੀ ਪਿਛਲੀ ਰਾਤ ਜਦੋਂ ਹੁੰਦੀ ਨਾ ਅੰਮ੍ਰਿਤ ਵੇਲਾ, ਉਦੋਂ ਵਾਹਿਗੁਰੂ ਦੇ ਨਾਮ ਦੇ ਜਪਣ ਦਾ ਵੇਲਾ ਹੁੰਦਾ ਹੈ। ਤੇ ਜਿਨ੍ਹਾਂ ਨੇ ਜਪਿਆ ਹੁੰਦਾ ਹੈ ਨਾ, ਉਹਨਾਂ ਨੇ ਜਦੋਂ ਸਰੀਰ ਤਿਆਗਣਾ ਹੁੰਦਾ ਨਾ, ਜਦੋਂ ਸਰੀਰ ਤਿਆਗਦੇ ਆ ਸਾਧ ਸੰਗਤ ਜੀ, ਇਹ ਮਾਰਗ ਇਸ ਤਰ੍ਹਾਂ ਦਾ ਹੈ। ਹਜੂਰ ਦੀ ਬਾਣੀ ਕਹਿੰਦੀ ਹੈ ਵੀ ਕਈਆਂ ਨੂੰ ਤੇ ਸਰੀਰ ਛੁੱਟਦੇ ਹੀ ਕੁੱਟ ਪੈਣੀ ਸ਼ੁਰੂ ਹੋ ਜਾਂਦੀ ਹੈ। ਉਸ ਰਾਹ ਵਿੱਚ ਕਈ ਪਾਕ ਦੀਆਂ ਨਦੀਆਂ ਤਰਨੀਆਂ ਪੈਂਦੀਆਂ, ਸਮੁੰਦਰ ਤਰਨਾ ਪੈਂਦਾ ਅੱਗ ਦਾ। ਮੈਂ ਨਹੀਂ ਕਹਿੰਦਾ ਇਹਨਾਂ ਕਿਉਂ ਵੀ ਇੰਤਜ਼ਾਮਤਾ ਨਾ ਕਹੀ ਜਾਂਦੇ, ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ। ਮਹਾਰਾਜ ਕਹਿੰਦੇ ਆ ਵਕਾਰ ਪਾਥਰ ਗਲੇ ਬੰਦ ਹੈ, ਨਿੰਦ ਪੋਟ ਸਰਾਏ, ਮਹਾ ਸਾਗਰ ਸਮੁੰਦ ਲੰਘਣਾ, ਪਾਰ ਨਾ ਪਰਨਾ ਜਾਏ। ਤੈਨੂੰ ਪਤਾ ਤੂੰ ਅਸ ਪੱਤਰ ਬਣ ਆਉਂਦਾ ਹੈ। ਅਸ ਦਾ ਅਰਥ ਹੈ ਕਿਰਪਾਨ, ਪੱਤਰ ਦਾ ਪੱਤੇ, ਕਿਰਪਾਨਾਂ ਵਰਗੇ ਪੱਤੇ ਹੁੰਦੇ ਆ ਤਿੱਖੇ ਉਸ ਜੰਗਲ ਦੇ, ਰੂਹ ਨੂੰ ਪੱਛ ਲੱਗਦੇ ਆ, ਰੂਹ ਤੜਫਦੀ ਆ ਜਦੋਂ ਉਹਦੇ ਵਿੱਚ ਦੀ ਕੱਢਦੇ ਆ। ਮਹਾਰਾਜ ਕਹਿੰਦੇ ਤੇਥੋਂ ਪਾਰ ਨਹੀਂ ਪਿਆ ਜਾਣਾ, ਤੂੰ ਨਿੰਦਾ ਦੀ ਗੰਢ ਸਿਰ ਤੇ ਚੱਕੀ ਹੋਈ ਹੈ ਭਾਰ, ਵਕਾਰਾਂ ਦੇ ਪੱਥਰ ਗਲ ਚ ਪਾਈ ਜਾਂਦਾ, ਵਕਾਰ ਭੋਗਣ ਵੱਲ ਤੇਰਾ ਚਿੱਤ ਖਿਆਲ ਜੁੜਿਆ ਹੋਇਆ ਹੈ, ਕੀ ਕਰੇਂਗਾ? ਤੇਰੇ ਕੋਲੋਂ ਸਮੁੰਦਰ ਲੰਘਿਆ ਨਹੀਂ ਜਾਣਾ। ਤੋ ਇਹ ਰਸਤਾ ਹਰੇਕ ਨੂੰ ਵੱਖਰਾ, ਉਹਦੇ ਕਰਮਾਂ ਮੁਤਾਬਕ ਹਰੇਕ ਨੂੰ ਵੱਖਰਾ। ਜਿਸ ਕੋਲ ਜਿੰਨੇ ਪੁੰਨ ਹੈ ਉਹਨੂੰ ਓਨੀਆਂ ਸਵਾਰੀਆਂ ਮਿਲਦੀਆਂ, ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ।
ਤੇ ਮਹਾਰਾਜ ਕਹਿੰਦੇ ਪਿਤਾ ਜੀ ਨਾਮ ਜਪਣ ਵਾਲੇ ਜਦੋਂ ਆਪਣੀ ਦੇਹ ਨੂੰ ਛੱਡਦੇ ਆ ਨਾ, ਉਹਨਾਂ ਨੂੰ ਸੱਦੇ ਪੈਂਦੇ ਆ, ਮਹਾਰਾਜ ਇਹ ਪਾਲਕੀ ਸਾਹਿਬ ਵਿੱਚ ਬੈਠੋ। ਪਿਛਲ ਰਾਤੀ ਸੱਦੜਾ, ਉਦੋਂ ਸੱਦਾ ਪੈਂਦਾ ਵਾਹਿਗੁਰੂ ਦੇ ਘਰੋਂ, ਫਿਰ ਉਹਨਾਂ ਨੂੰ ਬਿਠਾਇਆ ਜਾਂਦਾ ਹੈ। ਖੇਮੇ ਛਤਰ ਸਰਾਏ 'ਚ ਦਿਸਣ ਰਥ ਪੀੜੇ, ਮਹਾਰਾਜ ਕਹਿੰਦੇ ਰਥ ਜੁਪੇ ਹੋਏ ਉਹਨਾਂ ਨੂੰ ਸਾਹਮਣੇ ਦਿਸਦੇ ਆ, ਤੇ ਉਹਨਾਂ ਦੇ ਅੱਗੇ ਸੇਵਾਦਾਰ ਸੀਸ ਝੁਕਾ ਝੁਕਾ ਕੇ ਕਹਿੰਦੇ ਮਹਾਰਾਜ ਇੱਥੇ ਬੈਠੋ, ਮਹਾਰਾਜ ਇੱਥੇ ਬੈਠੋ। ਭਾਈ ਗੁਰਦਾਸ ਜੀ ਦੀ ਗਵਾਹੀ ਹੈ, ਜਨਕ ਰਾਜਾ ਜੀ ਜਦੋਂ ਪਰਲੋਕ ਨੂੰ ਤੁਰਿਆ, ਸੰਖਾਂ ਦਾ ਨਾਦ ਪੂਰਿਆ ਜਾਣ ਲੱਗਾ, ਉਹਨਾਂ ਦਾ ਰਥ, ਉਹਨਾਂ ਦਾ ਵਿਮਾਨ ਉੱਪਰ ਨੂੰ ਉੱਠਿਆ। ਇਹ ਭਾਈ ਗੁਰਦਾਸ ਜੀ ਗਵਾਹੀ ਦਿੰਦੇ ਆ। ਜਾਂਦਿਆਂ ਜਾਂਦਿਆਂ ਨਰਕੀ ਖਾਲੀ ਕਰ ਗਏ ਜਨਕ ਰਾਜਾ ਜੀ। ਗੁਰਮੁਖਾਂ ਦਾ ਰਸਤਾ ਇੰਨਾ ਸੌਖਾ ਹੁੰਦਾ ਹੈ, ਉਹਨਾਂ ਨੂੰ ਸੁਖ ਪਾਲਕੀਆਂ ਵਿੱਚ ਬਿਠਾਇਆ ਜਾਂਦਾ ਹੈ, ਰਥਾਂ ਤੇ ਅਸਵਾਰ ਕੀਤਾ ਜਾਂਦਾ ਹੈ। ਤੇ ਜੇ ਫਿਰ ਕਿਤੇ ਉਹ ਇੱਛਾ ਕਰਨਾ ਜਨਕ ਜੀ ਵਾਂਗੂ, ਉਹ ਚਲੋ ਨਰਕ ਵੇਖਦੇ ਚੱਲੀਏ, ਤੇ ਫਿਰ ਮਹਾਰਾਜ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਨਾਮ ਤੇ ਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ। ਜਿੱਥੇ ਧਰਮ ਰਾਜਾ ਵਹੀ ਖਾਤੇ ਖੋਲ ਖੋਲ ਕੇ ਸਜ਼ਾਵਾਂ ਸੁਣਾ ਰਿਹਾ ਹੈ, ਜੇ ਰੱਬ ਦਾ ਪਿਆਰਾ ਕੋਈ ਸਾਹਮਣੇ ਜਾ ਕੇ ਖਲੋ ਗਿਆ ਤੇ ਧਰਮ ਰਾਜਾ ਉੱਠ ਕੇ ਮੱਥਾ ਟੇਕਿਆ ਤੇ ਆਖਿਆ ਮਹਾਰਾਜ ਮੇਰੀ ਧਰਮਪੁਰੀ ਨੂੰ ਪਵਿੱਤਰ ਕਰ ਦਿੱਤਾ ਜੇ ਚਰਨ ਪਾ ਕੇ, ਮਿਹਰ ਕੀਤੀ ਆ ਮੇਰੇ ਉੱਤੇ। ਇਹ ਸਾਧ ਸੰਗਤ ਜੀ ਹਰ ਦਰ ਕੀਆਂ ਬਾਤਾਂ ਆਖ ਸੁਣਾਏ, ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣਾਉਂਦੀ ਹੈ। ਸਤਿਗੁਰੂ ਸਾਨੂੰ ਅਗਲਾ ਰਸਤਾ, ਅਗਲਾ ਦ੍ਰਿਸ਼ ਦਿਖਾਉਂਦੇ ਆ। ਇਸ ਕਰਕੇ ਆਪਾਂ ਮਹਾਰਾਜ ਕਿਰਪਾ ਕਰਨ, ਸਤਿਗੁਰੂ ਜੀ ਦੇ ਨਾਮ ਨਾਲ ਜੁੜ ਸਕੀਏ। ਭਾਈ ਅਵਤਾਰ ਸਿੰਘ ਜੀ ਜੋ ਕੁਝ ਘਟਨਾ ਘਟੀ ਹੈ, ਕਿਉਂਕਿ ਜੋ ਗੁਰਮਤਿ ਦਾ ਉਪਦੇਸ਼ ਹੈ, ਕੋਈ ਨਾ ਕੋਈ ਕਰਮ ਤਾਂ ਹੈਗਾ ਪਿਛਲੇ ਜਨਮ ਦਾ, ਜਿਸ ਕਰਕੇ ਕਿ ਇਹੋ ਜਿਹੇ ਘਟਨਾਵਾਂ ਬਣ ਜਾਂਦੀਆਂ। ਕਿਉਂਕਿ ਸਤਿਗੁਰੂ ਜੀ ਦੇ ਸ਼ਬਦ ਨੇ, ਜਿਵੇਂ ਸੰਸਕਾਰ ਵੇਲੇ ਮੈਂ ਇਹ ਸ਼ਬਦ ਪੜ੍ਹਿਆ ਸੀ, ਮਹਾਰਾਜ ਨੇ ਕਿਹਾ ਕਿ ਉਹ ਸਮਾਂ ਜਦੋਂ ਢੁਕਦਾ ਨਾ ਆ ਕਰਕੇ, ਫਿਰ ਸਾਧ ਸੰਗਤ ਜੀ ਕੋਈ ਰੱਖਣ ਨੂੰ ਸਮਰੱਥ ਨਹੀਂ ਹੁੰਦਾ। ਜੇ ਮਾਰਨਾ ਨਹੀਂ ਮਹਾਰਾਜ ਨੇ, ਤੇ ਕਾਲ ਸਿਰ ਤੇ ਖਲੋ ਕੇ ਆਪ ਰੱਖਿਆ ਕਰਦਾ, ਆਪ ਰੱਖਿਆ ਕਰਦਾ ਕਾਲ। ਫਿਰ ਇਸ ਕਰਕੇ ਸਤਿਗੁਰੂ ਜੀ ਦਾ ਭਾਣਾ ਕਹਿਣਾ ਤੇ ਸੁਣਨਾ ਬੜਾ ਸੌਖਾ ਹੈ, ਪਰ ਮੰਨਣਾ ਬੜਾ ਦੁਸਤਰ ਹੈ। ਪਰ ਜਿਨ ਜਿਨ ਮੰਨਿਆ ਹੈ, ਜਿਨ ਜਿਨ ਕਮਾਇਆ ਹੈ, ਸਤਿਗੁਰੂ ਜੀ ਨੇ ਉਹਨਾਂ ਨੂੰ ਨਿਹਾਲ ਕਰ ਦਿੱਤਾ ਹੈ। ਜੇ ਆਪਾਂ ਗਿਆਨ ਦ੍ਰਿਸ਼ਟੀ ਨਾਲ ਤੱਕੀਏ, ਆਪਣੀ ਬਿਰਤੀ ਨੂੰ ਗਿਆਨ ਅਰੂੜ ਕਰੀਏ, ਤੇ ਫਿਰ ਸਾਧ ਸੰਗਤ ਮਹਾਰਾਜ ਨੂੰ ਪੁੱਛਿਆ ਕਿ ਮਹਾਰਾਜ ਫਿਰ ਕੀ ਇਹ ਖੇਲ ਹੈ? ਸਤਿਗੁਰੂ ਜੀ ਕਹਿੰਦੇ ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਸਿੱਖੋ ਤੱਤਾਂ 'ਚ ਤੱਤ ਰਲ ਜਾਂਦੇ ਐ, ਦੇ ਅੱਖਾਂ ਦੇ ਅਦ੍ਰਿਸ਼ ਹੋ ਜਾਂਦੀ ਹੈ। ਲੋਕ ਕਹਿੰਦੇ ਆ ਕਿ ਜੀਵ ਚੜ੍ਹਾਈ ਕਰ ਗਿਆ, ਪਰ ਸਾਧ ਸੰਗਤ ਜੀ ਜਿਨ ਨੇਕੀਆਂ ਕਮਾਈਆਂ ਨਾ, ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਅੱਜ ਵੀ ਉਵੇਂ ਹੀ ਨੇ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਅੱਜ ਵੀ ਉਵੇਂ ਹੀ ਨੇ। ਉਹ ਭਾਵੇਂ ਸਰੀਰ ਕਰਕੇ ਚਾਲਾ ਮਾਰ ਗਏ, ਕਿਉਂਕਿ ਦੇਹ ਦਾ ਧਰਮ ਹੈ ਜੋ ਸਤਿਗੁਰੂ ਜੀ ਨੇ ਆਪ ਕਮਾਇਆ ਕਿ ਇਹ ਦੇਹ ਜੇ ਉਪਜੀ ਹੈ ਤੇ ਇਹਨੇ ਬਿਨਸਣਾ ਹੈ। ਮਾਤਾ ਜੀ ਨੇ ਮਨ ਵਿੱਚ ਸ਼ੰਕਾ ਕਰਨਾ, ਤੇ ਹਜੂਰ ਗੁਰੂ ਤੇਗ ਬਹਾਦਰ ਸਾਹਿਬ ਨੇ ਫਿਰ ਆਪਣੇ ਸ਼੍ਰੀ ਮਾਤਾ ਨਾਨਕੀ ਜੀ ਦੇ ਨਾਂ ਤੇ ਉਹ ਪੱਤਰ ਲਿਖਣਾ ਕਿ ਮਾਤਾ ਜੀ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਇਹ ਸਿੱਖਿਆ ਸਤਿਗੁਰਾਂ ਨੇ ਦਿੱਤੀ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਇਹ ਕੀਤੇ ਹੋਏ ਪਵਿੱਤਰ ਕੀਰਤਨ ਦਾ, ਇਹ ਕਥਾ ਦਾ ਫਲਾਦੇਸ਼ ਭਾਈ ਅਵਤਾਰ ਸਿੰਘ ਜੀ ਨੂੰ ਸਤਿਗੁਰੂ ਜੀ ਬਖਸ਼ਣ। ਅਰਦਾਸ ਹੋਵੇਗੀ, ਸਭ ਆਪਣੇ ਮਨ ਦੀ ਸੁਰਤ ਜੋੜ ਕੇ ਆਪਾਂ ਅਰਦਾਸ ਵਿੱਚ ਹਾਜ਼ਰੀ ਹੁਣ ਭਰਨੀ ਹੈ। ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਸੱਚੇ ਪਾਤਸ਼ਾਹ ਜੀ ਮਹਾਰਾਜ ਸਾਡਾ ਸੁਣਿਆ ਗਾਵਿਆ ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰਨ। ਸਤਿਗੁਰੂ ਜੀ ਦੇ ਅੱਗੇ ਹੀ ਬੇਨਤੀ ਕਰੀਏ, ਮਹਾਰਾਜ ਜਿੰਨੇ ਸਾਡੇ ਸਵਾਸ ਨੇ, ਸਤਿਗੁਰੂ ਜੀ ਮਿਹਰ ਕਰੋ, ਆਪ ਦੇ ਸ਼ਬਦ ਵਿੱਚ ਸਾਡੀ ਸੁਰਤ ਲੱਗੇ, ਸਾਡਾ ਆਉਣਾ ਸਫਲ ਹੋਵੇ, ਸਾਡਾ ਜਨਮ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ। ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ। ਸਬਦੋ ਤੰਗਾਵਹੁ ਹਰੀ ਕੇਰਾ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ। ਏ ਮਨ ਮੇਰਿਆ ਤੂੰ ਸਦਾ ਰਹੋ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ। ਕਹੈ ਨਾਨਕ ਮਨ ਮੇਰੇ ਸਦਾ ਰਹੋ। ਸਾਚੇ ਸਾਹਿਬਾ ਕਿਆ ਨਹੀਂ। ਘਰ ਤਾਂ ਤੇਰਾ ਸਭ ਕਿਛ ਹੈ ਜਿਸ। ਸਦਾ ਸਿਫਤ ਸਲਾਹ ਤੇਰੀ ਨਾਮ ਮਨ। ਨਾਮ ਜਿਨ ਕੈ ਮਨ ਵਸਿਆ ਵਾਜੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ। ਸਾਚਾ ਨਾਮ ਮੇਰਾ ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਕਰ ਸ਼ਾਂਤ ਸੁਖ ਬਨ ਆਏ ਵਸਿਆ। ਜਿਨ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ। ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ। ਸਾਚਾ ਨਾਮ ਮੇਰਾ ਵਾਜੇ ਪੰਚ ਸ਼ਬਦ ਤਿਤ ਕਾਰ ਸੁਭਾਗੈ। ਕਾਰ ਸੁਭਾਗੈ ਕਲਾ ਜਿਤ ਕਰ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ। ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ। ਕਹੈ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ। ਆਨੰਦ ਸੁਣਹੁ ਵਡ ਭਾਗੀ ਹੋ। ਪਾਰ ਬ੍ਰਹਮ ਪ੍ਰਭ ਪਾਇਆ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ। ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ। ਦਿਵਸ ਰਾਤ ਦੁਇ ਦਾਈ ਦਾਇਆ। ਖੇਲੈ ਸਗਲ ਚੰਗਿਆਈਆ ਬੁਰਿਆਈਆ। ਵਾਚੈ ਧਰਮ ਕਰਮੀ ਆਪੋ ਆਪਣੀ। ਕੇ ਨੇੜੇ ਕੇ ਜਿਨੀ ਨਾਮ ਤੇ ਆਇਆ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਜਿਨੀ ਨਾਮ ਤੇ ਆਇਆ। ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ ਪਹਿ ਅਰਦਾਸ। ਜੀਉ ਪਿੰਡ ਸਭ ਤੇਰੀ। तुम मात पिता हम बारिक तेरे, तुमरी कृपा मह सुख
ਕੋਇ ਨ ਜਾਣ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰਾ ਸੂਤਰ, ਤੁਮ ਤੇ ਹੋਏ ਸੋ ਆਗਿਆ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਤੁਧ ਆਗੈ ਅਰਦਾਸ ਹਮਾਰੀ। ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੈ ਮੇਰਾ ਵਾਹਿਗੁਰੂ। ਬੋਲਣਾ ਜੀ ਵਾਹਿਗੁਰੂ 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 ਸਾਹਿਬ ਜੀ। ਅਰਦਾਸ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜੁਨ ਹਰਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ। ਲੋਕ ਪਰਲੋਕ ਕੇ ਰਾਖੇ। ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਸਭ ਥਾਈ ਹੋਣਾ ਜੀ ਸਹਾਏ ਸਭ ਥਾਈ ਹੋਣਾ ਜੀ ਸਹਾਏ। ਦਸੋਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਜਹਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਉਪਦੇਸ਼ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਤਿਗੁਰਾਂ ਦੇ ਸਾਜੇ ਨਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ। ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਕਟਾਏ ਗਏ। ਦੇਗਾਂ 'ਚ ਉਬਾਲੇ ਗਏ ਪੁੱਠੀਆਂ ਖੱਲਾਂ ਲੋਹਾਈਆਂ। ਕੀਮਾ ਕੀਤੇ ਗਏ ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ। ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਅਸਹਿ ਅਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ। ਤਿਨਾਂ ਵਰਤਮਾਨ ਤੇ ਪ੍ਰਾਤਨ ਸਮੇਂ ਦੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਭੁਜੰਗੀਆਂ ਦੀ ਕਮਾਈ ਕੁਰਬਾਨੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਗੁਰੂ ਕੇ ਪੰਜਾਂ ਤਖਤਾਂ ਸਰਬੱਤਰ ਗੁਰਦੁਆਰੇ ਸਾਹਿਬਾਂ ਝੰਡਿਆਂ ਬੁੰਗਿਆਂ ਸਰੋਵਰਾਂ ਜੋੜ ਮੇਲਿਆਂ ਬੌਲੀਆਂ ਦੇ ਦਰਸ਼ਨ ਦੀਦਾਰ ਇਸ਼ਨਾਨ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਮੂਹ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਗੁਰ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਬਖਸ਼ਣੀ ਜੀਓ। ਮਤ ਪਤ ਦੇ ਰਾਖਿਆ ਆਪ ਅਕਾਲ ਪੁਰਖ ਵਾਹਿਗੁਰੂ ਹੈ। ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਪੰਥ ਨੂੰ ਬਖਸ਼ੋ ਜੀ। ਹੈ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਆਸਰਿਆਂ ਦੇ ਆਸਰੇ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਅਟਲ ਦਰਗਾਹੀ ਫਰਮਾਨ ਅਨੁਸਾਰ ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਦੇ ਮਹਾਵਾਕਾਂ ਅਨੁਸਾਰ। ਦਮ ਦਮੀ ਟਕਸਾਲ ਦੇ ਬੜੇ ਪਿਆਰੇ ਸੇਵਾਦਾਰ ਅਨਿੰਨ ਸੇਵਕ
ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਆਪ ਜੀ ਵੱਲੋਂ ਬਖਸ਼ੇ ਹੋਏ ਸਵਾਸਾਂ ਦੀ ਪੂੰਜੀ ਲੈ ਕਰਕੇ ਸੰਸਾਰਕ ਯਾਤਰਾ ਤੇ ਆਏ। ਆਪ ਜੀ ਦੇ ਦਰਗਾਹੀ ਅਟਲ ਫਰਮਾਨ ਹੁਕਮ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਿਛਲੇ ਦਿਨੀ ਐਕਸੀਡੈਂਟ ਦੇ ਦੌਰਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਅਕਾਲ ਚਲਾਣਾ ਕਰ ਗਏ। ਅੱਜ ਉਹਨਾਂ ਦੇ ਅੰਤਮ ਸੰਸਕਾਰ ਕਰਨ ਤੋਂ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਵੇਲੇ ਦੁਸਹਿਰੇ ਦੇ ਸੰਬੰਧੀ ਸਜੇ ਹੋਏ ਸੁੰਦਰ ਸਮਾਗਮਾਂ ਤੇ ਅੰਤਮ ਅਰਦਾਸ ਦੇ ਸਮਾਗਮਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਕਲ ਯੁਗ ਮੈਂ ਕੀਰਤਨ ਪ੍ਰਧਾਨਾਂ ਦੀ ਮਹਾਨ ਗੁਰਬਾਣੀ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ ਗਈ। ਬੇਅੰਤ ਪ੍ਰਕਾਰ ਪਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਕਥਾ ਗੁਰਮਤਿ ਵਿਚਾਰਾਂ ਦੀ ਹਾਜ਼ਰੀ ਭਰੀ ਗਈ। ਇਸੇ ਤਰ੍ਹਾਂ ਆਪ ਜੀ ਵੱਲੋਂ ਬਖਸ਼ੀ ਹੋਈ ਮਰਜ਼ਾਦਾ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵਿਛੜੀ ਹੋਈ ਰੂਹ ਦੀ ਕਲਿਆਣ ਵਾਸਤੇ ਅਰਦਾਸ ਬੇਨਤੀ ਕਰਦਿਆਂ ਹੋਇਆਂ ਜਿਸ ਦਿਨ ਚੜ੍ਹਾਈ ਕੀਤੀ ਉਸ ਦਿਨ ਤੋਂ ਲੈ ਕਰਕੇ ਆਪ ਜੀ ਦੇ ਇਹਨਾਂ ਅਸਥਾਨਾਂ ਵੇਖੇ ਮਹਾਰਾਜ ਜੀ ਉਹ ਸ੍ਰੀ ਜੈਤ ਸ੍ਰੀ ਜੀ ਦੀ ਵਾਰ ਦੀ ਪਵਿੱਤਰ ਗੁਰਬਾਣੀ ਦੀ ਕਥਾ ਅਤੇ ਸ੍ਰੀ ਸਹਿਸਕ੍ਰਿਤੀ ਦੇ ਸ਼ਲੋਕਾਂ ਦੀ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਦੇ ਸੰਪੂਰਨ ਅੱਜ ਭੋਗ ਪਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਆਪ ਜੀ ਦੇ ਇਸ ਪਿਆਰੇ ਸੇਵਕ ਦੀ ਪਿਆਰੀ ਮਿੱਠੀ ਯਾਦ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੂਹ ਕਲਿਆਣ ਦੀ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਦਿਆਂ ਹੋਇਆਂ ਉਹਨਾਂ ਦੇ ਪਿਆਰੇ ਸਾਰੇ ਪਰਿਵਾਰ ਵੱਲੋਂ ਬਾਪੂ ਗੁਰਦਿਆਲ ਸਿੰਘ ਜੀ, ਬੀਬਾ ਸਤਿੰਦਰ ਕੌਰ, ਛੋਟੇ ਛੋਟੇ ਬੱਚਿਆਂ ਗੁਰਮੇਹਰ ਕੌਰ, ਚੜਤ ਸਿੰਘ, ਪ੍ਰੇਮ ਸਿੰਘ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਪਰਿਵਾਰ ਵੱਲੋਂ ਅਤੇ ਜੋ ਇਸ ਗੁਰੂ ਘਰ ਵਿਖੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਡਰੇਸੀ ਵਿਖੇ ਗੁਰਮੁਖ ਸੇਵਕ ਨੇ ਬੇਅੰਤ ਲੰਬੇਰੇ ਸਮੇਂ ਤੋਂ ਸੇਵਾਵਾਂ ਨਿਭਾਈਆਂ, ਬਾਬਾ ਧਰਮ ਸਿੰਘ ਜੀ ਅਤੇ ਇੱਥੇ ਦੇ ਰਹਿਣ ਵਾਲੇ ਸਮੂਹ ਸੇਵਾਦਾਰਾਂ ਵੱਲੋਂ ਮਿਲ ਕਰਕੇ ਸਤਿਗੁਰੂ ਜੀ ਪਿਆਰੀ ਰੂਹ ਦੀ ਕਲਿਆਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਵਿੱਤਰ ਗੁਰਬਾਣੀ ਦੇ ਇੱਕ ਸ੍ਰੀ ਸਹਿਜ ਪਾਠ ਪ੍ਰਾਰੰਭ ਕੀਤੇ। ਦੂਸਰੇ ਸ੍ਰੀ ਸਹਿਜ ਪਾਠ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਿਆਰੇ ਪਰਮ ਮਿੱਤਰ ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਬਲਜਿੰਦਰ ਸਿੰਘ ਜੀ ਨੇ ਉਹਨਾਂ ਦੀ ਰੂਹ ਦੀ ਕਲਿਆਣ ਵਾਸਤੇ ਅਰਦਾਸ ਬੇਨਤੀ ਕਰਦੇ ਆਰੰਭ ਕੀਤੇ। ਇਹਨਾਂ ਆਰੰਭਤ ਹੋਏ ਦੋਨਾਂ ਸਹਿਜ ਪਾਠਾਂ ਦੇ ਸੰਪੂਰਨ ਭੋਗ ਪਏ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਕਥਾ ਵਿਚਾਰ ਆਪ ਜੀ ਦੇ ਹਜ਼ੂਰ ਗੁਰਮਤਿ ਦੀਆਂ ਹਾਜ਼ਰੀਆਂ ਸ੍ਰੀ ਆਨੰਦ ਸਾਹਿਬ ਜੀ ਦੇ 6 ਪੌੜੀਆਂ ਦੇ ਜਾਪ ਹੋਏ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੂਹ ਬਾਣੀ ਪੜ੍ਹਦਿਆਂ, ਕਥਾ ਕੀਰਤਨ ਕਰਦਿਆਂ, ਸਹਿਜ ਪਾਠ ਕਰਦਿਆਂ, ਪਿਆਰ ਸਹਿਤ ਆਪ ਜੀ ਦੇ ਦਰ ਦੀਆਂ ਸੇਵਾਵਾਂ ਨਿਭਾਉਂਦਿਆਂ ਹੁਣ ਤਾਈਆਂ ਭੁੱਲਾਂ ਚੁੱਕਾਂ ਕਿਰਪਾ ਕਰਕੇ ਬਖਸ਼ ਦੇਣੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਰਹਿਮਤ ਵਰਤਾਉਣੀ। ਕਲਯੁਗੀ ਜੀਵ ਹਾਂ, ਆਪ ਜੀ ਦੀ ਬਖਸ਼ੀ ਹੋਈ ਗੁਰਮਤਿ ਰਹਿਣੀ ਬਹਿਣੀ ਵਿੱਚ ਬੇਅੰਤ ਪ੍ਰਕਾਰ ਦੀਆਂ ਹੁਣ ਤਾਈਆਂ ਭੁੱਲਾਂ ਹੋ ਜਾਂਦੀਆਂ ਹਨ। ਆਪਣੇ ਸੇਵਕ ਨੂੰ ਜੀਵਨ ਕਾਲ ਦੇ ਸੰਦਰਭ ਵਿੱਚ ਜਿੱਥੇ ਬੇਅੰਤ ਮਹਾਂਪੁਰਸ਼ਾਂ ਦੀਆਂ ਅਸੀਸਾਂ ਲਈਆਂ, ਗੁਰੂ ਘਰ ਦੀਆਂ ਭਾਵਨਾਵਾਂ ਨਾਲ ਸੇਵਾਵਾਂ ਕਮਾਈਆਂ, ਪਰ ਫਿਰ ਵੀ ਮਹਾਰਾਜ ਜੀਓ ਕਿਤੇ ਜਾਣੇ ਅਣਜਾਣੇ ਕੋਈ ਰਹਿਤ ਬਹਿਤ ਦੀ ਭੁੱਲ ਚੁੱਕ ਹੋ ਗਈ ਹੋਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ, ਕਿਰਪਾ ਕਰਕੇ ਬਖਸ਼ ਲੈਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ। ਰਹਿਮਤਾਂ ਵਰਤਾਉਣੀਆਂ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਅਸੀਸਰੀਆਂ ਜਿਉ ਹੋਵੇ ਸਾਹਿਬ ਸਿਓ ਮੇਲ। ਮਹਾਰਾਜ ਜੀ ਉਸ ਆਤਮਾ ਨੂੰ ਉਸ ਰੂਹ ਨੂੰ ਆਵਾਗਾਉਣ ਤੋਂ ਅਧੋਗਤੀ ਤੋਂ ਬਚਾ ਕਰਕੇ ਆਪਣੇ ਚਰਨੀ ਨਿਵਾਸ ਬਖਸ਼ਿਸ਼ ਕਰਨਾ ਅਤੇ ਪਿੱਛੇ ਸਾਰੇ ਪਰਿਵਾਰ ਨੂੰ ਛੋਟੀ ਛੋਟੀ ਜਿਹੜੀ ਉਹਨਾਂ ਦੇ ਬਾਗ ਦੀ ਬਗੀਚੇ ਦੀ ਛੋਟੀਆਂ ਛੋਟੀਆਂ ਫੁਲਵਾੜੀਆਂ ਖਿੜੀਆਂ ਨੇ ਉਹਨਾਂ ਸਾਰੇ ਬੱਚਿਆਂ ਤੇ ਪਰਿਵਾਰ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਮਹਾਰਾਜ ਜੀ। ਆਉਣ ਵਾਲੇ ਸਮੇਂ ਤੇ ਹਰ ਪ੍ਰਕਾਰ ਦੇ ਦੁੱਖਾਂ ਤੋਂ ਵਿਪਤਾਵਾਂ ਤੋਂ ਝੋਰਿਆਂ ਤੋਂ ਬਚਾਉਣਾ, ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ। ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਸੋਝੀ ਦੀ ਦਾਤ ਬੱਚਿਆਂ ਨੂੰ ਬਖਸ਼ਿਸ਼ ਕਰਨੇ, ਮਹਾਰਾਜ ਜੀ ਵਿਦਿਆ ਦੀ ਦਾਤ ਬਖਸ਼ਿਸ਼ ਕਰਨੇ, ਜੀਵਨ ਕਾਲ ਦੀਆਂ ਸਫਲਤਾਵਾਂ ਬਖਸ਼ਣੀਆਂ ਅਤੇ ਤਰਸ ਕਰਕੇ ਆਪਣੀ ਸੰਗਤ ਨਾਲ, ਆਪਣੀ ਬਾਣੀ ਨਾਲ, ਆਪਣੀ ਸਿੱਖੀ ਨਾਲ, ਗੁਰਮਤਿ ਦੀ ਰਹਿਣੀ ਬਹਿਣੀ ਨਾਲ ਜੋੜ ਕੇ ਰੱਖਣਾ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਿਸ਼ ਕਰਨੀ ਮਹਾਰਾਜ ਜੀ। ਇਹਨਾਂ ਸਾਰੇ ਸਮਾਗਮਾਂ ਵਿੱਚ ਆਪ ਜੀ ਨੂੰ ਸੋਹਣੇ ਰਮਾਲੇ ਸਾਹਿਬ ਭੇਟਾ ਕੀਤੇ ਗਏ ਹਨ। ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਸੇਵਾਦਾਰਾਂ ਦੀ ਸੇਵਾ ਪ੍ਰਵਾਨ ਕਰਨੀ, ਲੋਕ ਪਰਲੋਕ ਦੇ ਪਰਦੇ ਕੱਜਣੇ, ਹਰ ਮੈਦਾਨੋਂ ਫਤਿਹ ਬਖਸ਼ਿਸ਼ ਕਰਨੀ। ਇਹਨਾਂ ਵੈਰਾਗਮਈ ਸਮਾਗਮਾਂ ਵਿੱਚ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਤਨ ਮਨ ਧਨ ਦੀਆਂ ਪਿਟਾਵਾਂ ਸੇਵਾਵਾਂ ਕੀਤੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭ ਦੀਆਂ ਸੇਵਾਵਾਂ ਪਿਟਾਵਾਂ ਹਾਜ਼ਰੀਆਂ, ਪੜ੍ਹਿਆ ਸੁਣਿਆ ਗੁਰਬਾਣੀ ਦਾ ਸ਼ਬਦ ਪ੍ਰਵਾਨ ਕਰਨਾ, ਗੁਰਬਾਣੀ ਦੇ ਅੰਮ੍ਰਿਤ ਰੂਪ ਉਪਦੇਸ਼ ਦੀਆਂ ਸਿੱਖਿਆਵਾਂ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੀਆਂ
ਆਪਣੇ ਦਰੋਂ ਘਰੋਂ ਸਿੱਖੀ ਸਿਦਕ ਨਾਮਦਾਨ ਭਰੋਸਾ ਬਖਸ਼ਿਸ਼ ਕਰਕੇ ਨਿਵਾਜਣਾ ਚੜ੍ਹਦੀਆਂ ਕਲਾ ਬਖਸ਼ਣੀਆਂ ਜੀ। ਇਸ ਵੇਲੇ ਬਖਸ਼ੇ ਹੋਏ ਭੰਡਾਰਿਆਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ੋ, ਅੱਗੇ ਵਾਸਤੇ ਸਮਤ ਬਖਸ਼ੋ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ। ਭੋਗ ਲੱਗੇ ਸੀਤ ਪ੍ਰਸਾਦ ਸੰਗਤਾਂ ਵਿੱਚ ਵਰਤਣ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਸੰਧਿਆ ਦਾ ਵੇਲਾ ਜਾਣਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਦੇ ਦਰਬਾਰ ਦੇ ਨਿਯਮ ਅਨੁਸਾਰ ਸੋਦਰ ਰਹਿਰਾਜ ਸਾਹਿਬ ਜੀ ਦੀ ਬਾਣੀ ਦੇ ਜਾਪ ਗੁਰਤੁਰ ਵਿੱਚ ਕੀਤੇ ਗਏ। ਬਾਣੀ ਪੜ੍ਹਦਿਆਂ ਭੁੱਲਾਂ ਦੀ ਮੁਆਫੀ ਬਖਸ਼ਦੇ ਹੋਏ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੇ। ਸਦਾ ਸਦਾ ਆਪਣੇ ਚਰਨਾਂ ਨਾਲ ਜੋੜਨਾ, ਆਪ ਜੀ ਦੇ ਚਰਨਾਂ ਨਾਲ ਬਣ ਆਵੇ ਸਮੂਹ ਸੰਗਤਾਂ ਨੂੰ ਅਸੀਸਾਂ ਬਖਸ਼ ਕੇ ਨਿਵਾਜਣਾ। ਪਵਿੱਤਰ ਮੁਖ ਵਾਕ ਹੁਕਮਨਾਮੇ ਸਾਹਿਬ ਬਖਸ਼ ਕੇ ਨਿਹਾਲ ਕਰੋ, ਕਿਰਤਾਰਥ ਕਰੋ। ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬਈ ਚਲਾ ਸਭ ਸਿੱਖਨ ਕੋ ਹੁਕਮ ਹੈ। ਗੁਰੂ ਮਾਨੇ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਜੋ ਪ੍ਰਭ ਕੋ ਮਿਲਬੋ ਚਾਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲਾਂਗੇ। ਬਚੇ ਸਰਣ ਜੋ ਵਾਹਿਗੁਰੂ ਨਾਮ ਜਹਾਜ ਹੈ। ਚੜੇ ਸੋ ਉਤਰੇ ਜੋ ਸਰਦਾ ਕਰ ਸੇਮਦੇ। ਗੁਰ ਪਾਰ ਉਤਾਰਨ ਖੰਡਾ ਜਾ ਕੇ ਹਾਥ ਮੈਂ। ਕਲਗੀ ਸੋ ਹੈ ਸੀ ਸੋ ਹਮਰੀ ਰਸ਼ਿਆ ਕਰੇ। ਗੁਰੂ ਕਲਗੀ ਧਰ ਜਗ ਸੋ ਹਮਰੀ ਰਸ਼ਿਆ ਕਰੇ। ਗੁਰੂ ਕਲਗੀ ਧਰ ਜਗਦੀਸ਼ ਬੋਲੇ ਸੋ ਨਿਹਾਲ। ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਂਗੇ ਆਵਣਾ ਨਾਂਗੇ ਜਾਣਾ, ਹਰ ਹੁਕਮ ਪਾਇਆ ਕਿਆ ਕੀਜੈ। ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੈ ਸਿਉ ਕੀਜੈ। ਗੁਰਮੁਖ ਹੋਵੈ ਸੋ ਭਾਣਾ ਮੰਨੈ, ਸਹਜੇ ਹਰ ਰਸ ਪੀਜੈ। ਨਾਨਕ ਸੁਖ ਦਾਤਾ ਸਦਾ ਸਲਾਹਿ ਹੋ, ਰਸਨਾ ਰਾਮ ਰਵੀਜੈ। ਹਰ ਕੀ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ। ਆਵਹਿ ਨਾ ਜਾਹਿ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਪੁੱਤਰ ਕਲਤਰ ਲక్ష్ਮੀ ਮਾਇਆ, ਇਹ ਤਜ ਹੋ ਜੀ ਜਾਨੀ ਰੇ। ਕਹਿਤ ਕਬੀਰ ਸੁਨਹੁ ਰੇ ਸੰਤਾਹੋ, ਮਿਲ ਹੈ ਸਾਰਿੰਗ ਪਾਨੀ ਰੇ। ਗੁਰਮੁਖ ਜਨਮ ਸਵਾਰ ਦਰਗਹ ਚੱਲਿਆ, ਸੱਚੀ ਦਰਗਹ ਜਾਏ ਸੱਚਾ ਪੇੜ ਮੱਲਿਆ। ਸੋ ਕਾਹੋ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਸਗਲ ਮਨੋਰਥ ਪ੍ਰਭ ਤੇ ਪਾਏ, ਕੰਠ ਲਾਏ ਗੁਰ ਰਾਖੇ। ਸੰਸਾਰ ਸਾਗਰ ਮਹਿ ਜਲਨ ਨਾ ਦੀਨੇ, ਕਿਨੈ ਨਾ ਦੁੱਤਰ ਭਾਖੇ। ਸਗਲ ਮਨੋਰਥ ਪ੍ਰਭ ਤੇ ਪਾਏ, ਕੰਠ ਲਾਏ ਗੁਰ ਰਾਖੇ। ਸੰਸਾਰ ਸਾਗਰ ਮਹਿ ਜਲਨ ਨਾ ਦੀਨੇ, ਕਿਨੈ ਨਾ ਦੁੱਤਰ ਭਾਖੇ। ਜਿਨ ਕੈ ਮਨ ਸਾਚਾ ਵਿਸਵਾਸ, ਪੇਖ ਪੇਖ ਸੁਆਮੀ ਕੀ ਸੋਭਾ। ਆਨੰਦ ਸਦਾ ਉਲਾਸ, ਰਹਾਉ ਚਰਨ ਸਰਨ ਪੂਰਨ ਪਰਮੇਸ਼ਵਰ। ਅੰਤਰ ਜਾਮੀ ਸਾਖਿਓ, ਜਾਨ ਬੂਝ ਆਪਣਾ ਕੀਓ ਨਾਨਕ। ਭਗਤਨ ਕਾ ਅੰਕੁਰ ਰਾਖਿਓ, ਚਰਨ ਸਰਨ ਪੂਰਨ ਪਰਮੇਸ਼ਵਰ। ਅੰਤਰ ਜਾਮੀ ਸਾਖਿਓ, ਜਾਨ ਬੂਝ ਆਪਣਾ ਕੀਓ ਨਾਨਕ। ਭਗਤਨ ਕਾ ਅੰਕੁਰ ਰਾਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਗੁਰੂ ਦਰਬਾਰ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਭਾਈ ਅਵਤਾਰ ਸਿੰਘ ਜੀ ਦੇ ਅੰਤਮ ਸੰਸਕਾਰ ਔਰ ਅੰਤਮ ਅਰਦਾਸ ਦੇ ਸਮਾਗਮਾਂ ਦੇ ਵਿੱਚ ਆਪ ਸਭ ਨੇ ਹਾਜ਼ਰੀਆਂ ਭਰੀਆਂ ਹਨ। ਗਿਆਨੀ ਜੰਗਬੀਰ ਸਿੰਘ ਜੀ ਸਾਬਕਾ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਜੂਰ ਸਾਹਿਬ, ਉਹਨਾਂ ਦਾ ਧੰਨਵਾਦ ਹੈ। ਗਿਆਨੀ ਭੁਪਿੰਦਰ ਸਿੰਘ ਜੀ ਬੈਲਿੰਗਹੈਮ ਸਿਆਟਲ ਤੋਂ ਵਿਸ਼ੇਸ਼ ਤੌਰ ਦੇ ਉੱਤੇ ਹਾਜ਼ਰੀ ਭਰਨ ਵਾਸਤੇ ਪਹੁੰਚੇ ਹਨ, ਉਹਨਾਂ ਨੂੰ ਜੀਵ ਆਇਆ ਹੈ। ਭਾਈ ਜੋਗਿੰਦਰ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਗੁਰਦੁਆਰਾ ਗੁਰਮਤਿ ਪ੍ਰਕਾਸ਼ ਮੰਟੀਕੇ ਤੋਂ ਸਿੰਘਾਂ ਸਮੇਤ ਪਹੁੰਚੇ ਹਨ, ਉਹਨਾਂ ਦਾ ਧੰਨਵਾਦ ਹੈ। ਗਿਆਨੀ ਅਮਰਬੀਰ ਸਿੰਘ ਜੀ, ਉਹਨਾਂ ਦਾ ਧੰਨਵਾਦ ਹੈ। ਜਥੇ ਦੇ ਜਿੰਨੇ ਵੀ ਸਮੂਹ ਸਿੰਘ ਦੂਰੋਂ ਨੇੜਿਓਂ ਪਹੁੰਚੇ ਹਨ, ਸਾਰਿਆਂ ਦਾ ਧੰਨਵਾਦ ਹੈ। ਭਾਈ ਦਲਜੀਤ ਸਿੰਘ ਜੀ ਖਹਿਰਾ ਜੋ ਰੌਣਕ ਬਾਜ਼ਾਰ ਮੰਟੀਕਾ, ਉਹਨਾਂ ਨੇ ਅੱਜ ਦੇ ਲੰਗਰਾਂ ਦੀ ਗੁਰੂ ਗ੍ਰੋਸਰੀ ਦੀ ਸਾਰੀ ਸੇਵਾ ਕੀਤੀ ਹੈ, ਉਹਨਾਂ ਦਾ ਧੰਨਵਾਦ ਹੈ। ਸਤਿਗੁਰੂ ਜੀ ਦੇ ਸੁੱਖ ਆਸਨ ਦੀ ਸੇਵਾ ਹੋਵੇਗੀ, ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ, ਉਪਰੰਤ ਗੁਰੂ ਕੇ ਲੰਗਰ ਤਿਆਰ ਹਨ। ਜੋ ਹਰ ਇੱਕ ਸਾਲ ਆਪਾਂ ਹੋਲੇ ਮਹੱਲੇ ਦੇ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਦੇ ਹਾਂ, ਇਸ ਸਾਲ 20 ਤਰੀਕ ਤੋਂ
ਲੈ ਕੇ 20 ਮਾਰਚ ਤੋਂ ਲੈ ਕੇ ਸਮਾਗਮ ਆਰੰਭ ਹੋਣਗੇ। 5 ਅਪ੍ਰੈਲ ਤੱਕ ਉਹ ਸਮਾਗਮ ਚੱਲਣਗੇ। ਸੋ ਜੋ ਨਗਰ ਕੀਰਤਨ ਆਪਾਂ ਸਜਾਉਂਦੇ ਹਾਂ, ਇਸ ਸਾਲ ਨਗਰ ਕੀਰਤਨ ਨਹੀਂ ਸਜੇਗਾ, ਨਾ ਦੁਕਾਨਾਂ ਲੱਗਣਗੀਆਂ। ਜੋ ਗੁਰਮਤਿ ਸਮਾਗਮ ਹੈ ਉਹ ਉਸੇ ਤਰ੍ਹਾਂ ਹੀ ਨਿਰੰਤਰ 2 ਹਫ਼ਤੇ 20 ਤਰੀਕ ਤੋਂ ਲੈ ਕੇ 5 ਅਪ੍ਰੈਲ ਤੱਕ, ਜਿਸ ਵਿੱਚ ਪੰਥ ਦੇ ਨਾਮਵਰ ਕੀਰਤਨੀਏ ਕਥਾਵਾਚਕ ਉਹ ਹਾਜ਼ਰੀ ਭਰਨਗੇ। ਸੋ ਸਿਰਫ ਨਗਰ ਕੀਰਤਨ ਔਰ ਜੋ ਦੁਕਾਨਾਂ ਲੱਗਦੀਆਂ ਹਨ, ਬਾਹਰੋਂ ਵੈਂਡਰਸ ਆਉਂਦੇ ਹਨ, ਉਹ ਇਸ ਸਾਲ ਨਹੀਂ ਹੋਣਗੀਆਂ। ਜੋ ਗੁਰੂ ਕੇ ਲੰਗਰਾਂ ਦੇ ਸਟਾਲਾਂ ਦੀ ਸੇਵਾ ਪਰਿਵਾਰ ਕਰਦੇ ਹਨ, ਉਹ ਗੁਰੂ ਕੇ ਲੰਗਰਾਂ ਦੇ ਸਟਾਲ ਲੱਗਣਗੇ, ਪਰ ਨਗਰ ਕੀਰਤਨ ਨਹੀਂ ਸਜੇਗਾ ਔਰ ਜੋ ਦੁਕਾਨਾਂ ਹਨ ਉਹ ਨਹੀਂ ਲੱਗਣਗੀਆਂ। ਸੋ ਗੁਰਮਤਿ ਸਮਾਗਮ ਦੇ ਵਿੱਚ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਕੈਨੇਡਾ ਵਾਲੇ, ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ, ਭਾਈ ਲਖਵਿੰਦਰ ਸਿੰਘ ਸੋਹਲ ਹੋਣਾ ਦਾ ਢਾਡੀ ਜਥਾ, ਗੁਰੂ ਘਰ ਦੇ ਹਜੂਰੀ ਕੀਰਤਨੀਏ ਭਾਈ ਸ੍ਰੀਪਾਲ ਸਿੰਘ ਜੀ, ਭਾਈ ਸੁਖਮਨ ਸਿੰਘ ਜੀ, ਹੋਰ ਵੀ ਕੀਰਤਨੀਏ ਔਰ ਪ੍ਰਚਾਰਕ ਗੁਰੂ ਘਰ ਵਿਖੇ ਪਹੁੰਚਣਗੇ। ਗਿਆਨੀ ਦਿਲਬਾਗ ਸਿੰਘ ਜੀ ਹਾਜ਼ਰੀ ਭਰਨਗੇ। ਸੋ 20 ਤਰੀਕ 20 ਮਾਰਚ ਤੋਂ ਲੈ ਕੇ ਰੋਜ਼ਾਨਾ ਸ਼ਾਮ 5 ਵਜੇ ਤੋਂ ਲੈ ਕੇ 8:30 9 ਵਜੇ ਤੱਕ ਉਹ ਦੀਵਾਨ ਸਜਿਆ ਕਰਨਗੇ। ਆਪ ਸਭ ਨੇ ਸਮੁੱਚੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਸੁਖਾਸਨ ਤੋਂ ਉਪਰੰਤ ਗੁਰੂ ਕੇ ਲੰਗਰ ਤਿਆਰ ਹਨ, ਆਪ ਸਭ ਨੇ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬਿਨੰਤੀ ਸੁਣੋ ਮੇਰੀ ਮੀਤਾ, ਸੰਤ ਟਹਿਲ ਕੀ ਬੇਲਾ। ਈਹਾ ਖਾਟ ਚਲੋ ਹਰ ਲਾਹ, ਆਗੇ ਬਸਨ ਸੁਹੇਲ। ਔਦ ਕਟੈ ਦਿਨ ਸੁਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਇਹੋ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਜਿਸ ਹੈ ਜਗਾਏ ਪਿਆਵੈ ਹੋ ਰਸ, ਅਕਥ ਕਥਾ